एक मिनट। हाँ जी, हाँ जी, गुड मॉर्निंग जी, सत श्री अकाल जी सब नूं। अज प्रोफैसर ज़ुबैर अहमद साहब कंक्लूडिंग कमेंट्री पेश करनगे जिहड़े असीं किस्सा खत्म कीता है मिर्ज़ा साहिबा दा, हाफिज़ बरखुरदार दा। जी सर, ज़ुबैर साहब। हाँ जी, सब तो अच्छी गल है कि असीं यह किस्सा पढ़िया और सारे दोस्तां नूं जिहड़ा है कंग्रेचुलेशन मुबारक के साडे नाल रहे ने और असीं पता नहीं कितना अरसा पढ़िया है लेकिन साल तो ज्यादा शायद पढ़िया सी। पहले मंजूर साहब ने शुरू किया, फिर जिहड़ी है मेरे तक पहुंच गई गल, फिर मैं उन्होंने मुकम्मल किया। आम तौर पे ਜਦੋਂ ਕੰਪੇਅਰ ਕਰਨੇ ਆ ਅਸੀਂ ਮਿਰਜ਼ੇ ਨੂੰ ਰਾਂਝੇ ਦੇ ਨਾਲ ਤੇ ਅਸੀਂ ਵਾਰਿਸ ਸ਼ਾਹ ਦੀ ਹੀਰ ਸਾਡੇ ਜ਼ਿਹਨ ਚ ਹੁੰਦੀ ਹੈ, ਜਿਹੜਾ ਹਿਸਟੋਰੀਕਲੀ ਗਲਤ ਹੈ ਕਿਉਂਕਿ ਮਿਰਜ਼ਾ ਸਾਹਿਬਾਂ ਜਿਹੜਾ ਹੈ ਹਾਫਿਜ਼ ਬਰਖੁਰਦਾਰ ਦਾ 17ਵੀਂ ਸਦੀ ਦੇ ਵਿੱਚ ਲਿਖਿਆ ਗਿਆ। ਉਦੋਂ ਹੀਰ ਵਾਰਿਸ ਸ਼ਾਹ ਤੇ ਲਿਖੀ ਨਹੀਂ ਗਈ ਸੀ, ਲਿਹਾਜ਼ਾ ਅਗਰ ਉਹਦੇ ਅਸੀਂ ਜਿਹੜਾ ਕੋਈ ਕੰਪੈਰੀਜ਼ਨ ਕਰ ਸਕਦੇ ਹਾਂ ਰਾਂਝੇ ਦਾ ਨਾਲ, ਫਿਰ ਉਹ ਦਮੂਦਰ ਦੀ ਹੀਰ ਹੈਗੀ ਹੈ, ਉਸ ਤੋਂ ਪਹਿਲੇ ਉਹਦੇ ਨਾਲ ਕਰਨਾ ਚਾਹੀਦਾ। ਤੇ ਦਮੂਦਰ ਦੇ ਵਿੱਚ ਜਿਹੜਾ ਰਾਂਝਾ ਬਿਲਕੁਲ ਡਿਫਰੈਂਟ ਕਰੈਕਟਰ ਹੈ, ਉਹ ਤੇ ਕੁੜੀਆਂ ਵਰਗਾ ਹੈ, ਉਹਨੇ ਨੱਕ 'ਚ ਵੀ ਨਕਲੀ ਪਾਈ ਹੋਈ ਹੈ, ਕੰਨਾਂ 'ਚ ਵੀ ਉਹਦੇ ਵਾਲੀਆਂ ਨੇ, ਔਰ ਉਹ ਬਿਲਕੁਲ ਇੱਕ ਪਾਵਰਲੈਸ ਬੰਦਾ ਹੈਗਾ, ਪਾਵਰ ਤੇ ਹੈ ਹੀ ਨਹੀਂ ਉਹਦੇ ਵਿੱਚ। ਤੇ ਇਹ ਮਿਰਜ਼ਾ ਜਿਹੜਾ ਹੈ, ਮਿਰਜ਼ਾ ਬਿਲਕੁਲ ਡਿਫਰੈਂਟ ਕਰੈਕਟਰ ਹੈ। ਲਿਹਾਜ਼ਾ ਕਿਸੇ ਨੂੰ ਇਹ ਜਿਹੜਾ ਅਸੀਂ ਪੜ੍ਹਨੇ ਆ, ਇਹਨੂੰ ਪੜ੍ਹਨ ਦੇ ਕਈ ਰੰਗ ਨੇ। ਇੱਕ ਰੰਗ ਹੈ ਕਿ ਅਸੀਂ ਇਹਨੂੰ ਇਸ਼ਕ ਵੱਲੋਂ ਪੜ੍ਹੀਏ ਤੇ ਦੂਸਰਾ ਹੈਗਾ ਕਿ ਅਸੀਂ ਇਹਨੂੰ ਪਾਵਰ ਦਾ ਕਿੱਸਾ ਸਮਝ ਕੇ ਪੜ੍ਹੀਏ ਕਿ ਡਿਸਪਲੇ ਆਫ ਪਾਵਰ ਹੈ, ਮਰਾਠਾ ਵੱਲੋਂ ਪੜ੍ਹੀਏ, ਮਿਰਜ਼ਾ ਸਾਹਿਬਾਂ ਵੱਲੋਂ ਵੀ ਪੜ੍ਹ ਸਕਦੇ ਹਾਂ ਤੇ ਖਾਨ ਸ਼ਮਸ਼ੀਰ ਪੰਜਲ ਤੇ ਸਿਰਜੇ ਵੱਲੋਂ ਵੀ ਤੇ ਰਾਹ ਰਹਿਮੋ ਵੱਲੋਂ ਵੀ ਪੜ੍ਹ ਸਕਦੇ ਹਾਂ। ਉਹਨਾਂ ਨੂੰ ਫੋਕਸ ਕਰਕੇ ਵੀ ਪੜ੍ਹ ਸਕਦੇ ਹਾਂ ਤੇ ਮਿਰਜ਼ਾ ਸਾਹਿਬਾਂ ਦੇ ਇਸ਼ਕ ਨੂੰ ਫੋਕਸ ਕਰਕੇ ਵੀ ਪੜ੍ਹ ਸਕਦੇ ਹਾਂ। ਮੈਂ ਇਹਨੂੰ ਦੂਸਰੇ ਪਾਸਿਓਂ ਪੜ੍ਹਨ ਦਾ ਕੋਸ਼ਿਸ਼ ਕੀਤੀ ਹੈ। ਪੂਰੇ ਕਿੱਸੇ ਦੇ ਵਿੱਚ ਜਿਹੜਾ ਹੈ ਦੋ ਹੀ ਜਿਹੜੇ ਉਹਦੇ ਰੰਗ ਜਿਹੜੇ ਨੇ ਉਹਦੇ ਵਿੱਚ ਹੈ ਨੇ। ਪਹਿਲੇ ਅੱਧ ਵਿੱਚ ਜਿਹੜਾ ਕਿੱਸਾ ਹੈ ਮਿਰਜ਼ਾ ਸਾਹਿਬਾਂ ਦਾ ਇਸ਼ਕ ਹੈ ਤੇ ਮੁੜ ਜਿਹੜਾ ਦੂਸਰਾ ਹਿੱਸਾ ਹੈ ਉਹਦੇ ਵਿੱਚ ਉਹਨਾਂ ਦਾ ਦਰਬਾਰ ਦੇ ਵਿੱਚ ਬਾੜ ਦੇ ਵਿੱਚ ਆ ਕੇ ਉਹ ਬੈਠ ਜਾਂਦੇ ਨੇ ਔਰ ਰਾਠਾਂ ਦੀ ਚੜ੍ਹਾਈ ਹੈ। ਫਿਰ ਮਿਰਜ਼ਾ ਸਾਹਿਬਾਂ ਨੂੰ ਮਾਰਦੇ ਨੇ, ਆਪਸ 'ਚ ਲੜਦੇ ਨੇ ਔਰ ਖੀਵਾ ਸ਼ਹਿਰ ਜਿਹੜਾ ਉਹਨੂੰ ਸਾੜ ਦਿੰਦੇ ਨੇ। ਹਾਫਿਜ਼ ਬਰਖੁਰਦਾਰ ਦਾ ਜਿਹੜਾ ਵੇਲਾ ਹੈ ਉਹ ਤਕਰੀਬਨ 1630 ਤੇ 1700 ਦੇ ਦਰਮਿਆਨ ਹੈ, ਮਿਥਿਆ ਜਾਂਦਾ ਹੈ। ਮਤਲਬ ਹੈ ਭਈ ਇਹ ਕਿੱਸਾ ਜ਼ਿਆਦਾ ਔਰੰਗਜ਼ੇਬ ਦੇ ਵੇਲੇ ਦਾ ਲਿਖਿਆ ਹੋਇਆ ਹੈ। ਅਸੀਂ ਇਸ ਕਿੱਸੇ ਨੂੰ 1680 ਜਾਂ 1690 ਵਿੱਚ ਕਿਤੇ ਪਲੇਸ ਕਰ ਸਕਨੇ ਹਾਂ ਕਿ ਇਸ ਵੇਲੇ ਲਿਖਿਆ ਗਿਆ ਹੋਏਗਾ। ਅਸੀਂ ਸਾਰੇ ਜਾਣਦੇ ਹਾਂ ਭਈ ਔਰੰਗਜ਼ੇਬ ਇੱਕ ਸੌੜਾ ਜਿਹੜਾ ਹੈ, ਇੱਕ ਨੈਰੋ ਮਾਈਂਡਡ ਰੂਲਰ ਸੀ ਔਰ ਉਹਦੀ ਪੋਲਿਟਿਕਸ ਜਿਹੜੀ ਸੀ ਔਰ ਉਹਦਾ ਜਿਹੜੀ ਸਾਰਾ ਰਾਜ ਜਿਹੜਾ ਸੀ ਉਹਦੀ ਵਜ੍ਹਾ ਨਾਲ ਚੁਗਤਾਸ਼ਾਹੀ ਜਾਂ ਮੁਗਲਾਂ ਦਾ ਰਾਜ ਖਤਮ ਹੋਇਆ। ਐਸੇ ਲਈ ਜਿਹੜਾ ਵੱਡਾ ਬਾਦਸ਼ਾਹ ਸੀ ਔਰੰਗਜ਼ੇਬ ਸੀ। ਆਮ ਤੌਰ ਤੇ ਵਾਕਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਔਰ ਆਮ ਬੰਦਿਆਂ ਦੇ ਉੱਤੇ ਉਹਦਾ ਬਹੁਤ ਜ਼ਿਆਦਾ ਜਿਹੜਾ ਭਾਰ ਵੱਧ ਗਿਆ ਸੀ ਔਰ ਜਿਹੜੇ ਵਾਕ ਸਨ, ਜਿਹੜੇ ਕਿਸਾਨ, ਉਹਨਾਂ ਦੀ ਬੜੀ ਪਤਲੀ ਹੋ ਗਈ ਸੀ ਔਰ ਭੁੱਖ ਨੰਗ ਜਿਹੜੀ ਬਹੁਤ ਜ਼ਿਆਦਾ ਸੀ, ਜਿਸ ਵਜ੍ਹਾ ਨਾਲ ਰਿਆਸਤੀ ਅਦਾਰੇ ਜਿਹੜੇ ਸੀ ਉਹ ਵੀ ਬੜੇ ਸੌੜੇ ਹੋ ਗਏ ਸੀ। ਔਰ ਜਦੋਂ ਮਾਸ਼ੀ ਸੌੜ ਆਉਂਦੀ ਹੈ ਤੇ ਸਿਆਸਤ ਦੇ ਵਿੱਚ ਵੀ ਉਹਦੀ ਰਿਫਲੈਕਸ਼ਨ ਹੁੰਦੀ ਹੈ ਔਰ ਸਿਆਸਤ ਦੀ ਰਿਫਲੈਕਸ਼ਨ ਫਿਰ ਅਖਲਾਕਿਆਤ 'ਚ ਵੀ ਹੁੰਦੀ ਹੈ, ਇਕੋਨਮੀ 'ਚ ਵੀ ਹੁੰਦੀ ਹੈ ਔਰ ਗੈਰਤ ਦੇ ਮਸਲੇ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਔਰੰਗਜ਼ੇਬ ਦੇ ਵੇਲੇ ਟੈਕਸ ਨੂੰ ਦੁੱਗਣਾ ਕਰ ਦਿੱਤਾ ਗਿਆ। ਹਿੰਦੁਸਤਾਨ ਜਿਹੜਾ ਅਕਬਰ ਵੇਲੇ ਵਪਾਰ ਦਾ ਇੱਕ ਵੱਡਾ ਮਰਕਜ਼ ਸੀ ਔਰ ਪੰਜਾਬ ਦੇ ਦਰਿਆਵਾਂ ਦੇ ਰਾਹੀਂ ਜਿਹੜੀ ਲੱਖਾਂ ਕਰੋੜਾਂ ਦਾ ਵਪਾਰ ਹੁੰਦਾ ਸੀ, ਉਸ ਵੇਲੇ ਔਰੰਗਜ਼ੇਬ ਦੇ ਵੇਲੇ ਉਹਦੇ 'ਚ ਘਾਟ ਆ ਗਈ ਸੀ ਤੇ 17ਵੀਂ ਸਦੀ ਵਿੱਚ ਤਕਰੀਬਨ ਉਹ ਮੁੱਕ ਗਿਆ ਸੀ। ਸਿੰਧ ਦਰਿਆ ਵਿੱਚ ਰਾਵੀ ਦਰਿਆ ਤੋਂ ਕਈ ਲੱਖਾਂ ਬੇੜੇ ਜਿਹੜੇ ਨੇ, ਹਜ਼ਾਰਾਂ ਬੇੜੇ ਉਹ ਚੱਲਦੇ ਸੀ, ਲਾਹੌਰ ਤੋਂ ਮੁਲਤਾਨ ਜਾਂਦੇ ਸੀ ਔਰ ਇੱਕ ਲਾਹੌਰੀ ਬੰਦਰਗਾਹ ਸੀ ਠੱਠੇ, ਜਿੱਥੇ ਸਾਰਾ ਮਾਲ ਅੱਪੜਦਾ ਸੀ। ਇਹ ਕਿਹਾ ਜਾਂਦਾ ਹੈ
कि शायद पता नहीं रेत आ गई सी दरियावां विच 17वीं सदी च, इत्थों जिहड़ा कपड़े, खंड, अफीम ते दूसरियां ਜਿਹੜੀਆਂ सी चीज़ां ਜਾਂਦੀਆਂ सी, तजारत होंदी सी, लेकिन यह व्यापार मुकदा गया औरंगजेब दे वेले तक आंदे आंदे। दूसरे बन्ने औरंगजेब जिहड़ा सी 25 वरे या ਉਹਦੀ 25 वरे जे सी ਉਹਦੇ हुकूमत दे, ते उस विचों तकरीबन ਜਿਹੜੀ ਉਹਦੇ 25 ਤੋਂ ਵੀ ਤੋਂ ਜ਼ਿਆਦਾ ਸੀ ਤਕਰੀਬਨ, ਲੇਕਿਨ ਉਹਦੇ ਵਿੱਚ 25 ਸਾਲ ਜਿਹੜਾ ਹੈ ਉਹ ਦੱਖਣ ਦੇ ਵਿੱਚ 6 ਰਿਆਸਤਾਂ ਦੇ ਖਿਲਾਫ ਲੜਦਾ ਰਿਹਾ। ਕਿਹਾ ਜਾਂਦਾ ਹੈ ਕਿ 25 ਸਾਲ ਉਹ ਘੋੜੇ ਤੇ ਹੀ ਬੈਠਾ ਰਿਹਾ ਔਰੰਗਜ਼ੇਬ, ਔਰ ਇਸ ਲੜਾਈ ਦੇ ਵਿੱਚ ਉਹਨੇ ਹਿੰਦੁਸਤਾਨ ਪੂਰਾ ਮੁਕਾ ਕੇ ਰੱਖ ਦਿੱਤਾ। ਅਸੀਂ ਮਿਰਜ਼ੇ ਦਾ ਵਾਰ-ਵਾਰ ਟਕਰਾ ਕਰਦੇ ਹਾਂ ਰਾਂਝੇ ਨਾਲ ਤੇ ਸਾਹਿਬਾਂ ਦਾ ਹੀਰ ਨਾਲ। ਯੈਸ सॉरी डॉक्टर लखवीर जी जरा अपना म्यूट कर लो प्लीज, डिस्ट्रैक्शन आ रही है, तो शोर आ रहे हैं। हाँ, ਅਸੀਂ ਮਿਰਜ਼ੇ ਦਾ ਟਕਰਾਅ ਵਾਰ-ਵਾਰ ਰਾਂਝੇ ਨਾਲ ਕਰਨੇ ਆ ਤੇ ਸਾਹਿਬਾਂ ਦਾ ਹੀਰ ਨਾਲ ਕਰਨੇ। ਪਰ ਜੇ ਅਸੀਂ ਦਮੂਦਰ ਦੇ ਚੂਚਕ ਦਾ ਟਕਰਾਅ ਖਾਨ ਸ਼ਮਸ਼ੀਰ, ਵੰਜਲ ਜਾਂ ਸੂਬਾ ਮਾਣੀ ਜਾਂ ਰਾ ਰਹਿਮੋ ਨਾਲ ਕਰੀਏ ਤਾਂ ਕਿਸੇ ਦੀਆਂ ਕਈ ਪਰਤਾਂ ਜਿਹੜੀਆਂ ਨੇ ਖੁੱਲ ਜਾਂਦੀਆਂ ਨੇ। जब हाफिज का किस्सा लिखिया उस वेले दमूदर दी हीर सी, अजे वारिस शाह दी हीर नहीं लिखी गई सी। किसी भी जेड़े असी लिखत नूं जदों डीकोड करना होवे ते सानू ओदी लिखत जेड़ी है, किताब जेड़ी है, ओदे पिछे दी तारीख देखनी पैंदी है। दमूदर दा चूचक जिन्ना सियाणा सलाह मशवरे ते मामलिਆਂ ਨੂੰ सोच विचार नाल टोरदा है, ਸਿਆਲਾਂ ਤੇ ਖਰਲਾਂ ਦੇ ਉੱਚ ਮੇਲ ਦੇ ਰਾਠ ਉਹਨੇ ਹੀ ਉਤਾਵਲੇ, ਹੱਥ ਛੁੱਟ, ਨਾ ਸਮਝੇ, ਜ਼ੋਰਾਵਰੀ ਤੇ ਕੋਝ ਨਾਲ ਭਰੇ ਹੋਏ ਨੇ। ਚੂਚਕ ਮਿਰਜ਼ਾ ਸਾਹਿਬਾਂ ਦੇ ਕਿੱਸੇ ਦੇ ਰਾਠਾਂ ਤੋਂ ਕੁਝ ਘੱਟ ਤਗੜਾ ਨਹੀਂ ਸੀ, ਸ਼ਾਇਦ ਉਹਨਾਂ ਤੋਂ ਬਹੁਤ ਜ਼ਿਆਦਾ ਪਾਵਰਫੁਲ ਸੀ। ਉਸ ਕੋਲ ਵੀ ਬੰਦੇ ਸੀ, ਹਥਿਆਰਾਂ ਦਾ ਘਾਟਾ ਨਹੀਂ ਸੀ। ਸ਼ਾਇਰ ਜੇ ਆਪਣੀ ਲਿਖਤ ਰਾਹੀਂ ਆਪਣੀ ਵਿੱਥ ਬਣਾਉਂਦਾ ਹੈ, ਉਸ ਤਾਕਤ ਨੂੰ ਨੰਗਾ ਕਰ ਦਿੰਦਾ ਹੈ ਜਿਹੜੀ ਉਂਝ ਹਾਕਮਾਂ ਵਿੱਚ ਨਜ਼ਰੀ ਨਹੀਂ ਆਉਂਦੀ। ਟੈਲੀਵਿਜ਼ਨ, ਅਖਬਾਰ, ਦਰਸੀ ਕਿਤਾਬਾਂ ਹਾਕਮਾਂ ਦੇ ਜੰਗ ਦੀਆਂ ਸਿਫਤਾਂ ਕਰਦੇ ਨਹੀਂ ਮੁੱਕਦੀਆਂ, ਪਰ ਜੇ ਮਾਲ ਰੋਡ ਤੇ 4 ਜ਼ਨਾਨੀਆਂ ਜਲੂਸ ਕੱਢਣ ਤੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਜਾਂਦੇ ਨੇ। ਮਸਲਾ ਹੈ ਕਿ ਜਿਹੜਾ ਤਾਕਤ ਹੈ ਉਹ ਲੁਕੀ ਹੋਈ ਹੈ। ਕਿਤੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੇ ਓਲੇ ਦੇ ਵਿੱਚ ਉਸ ਵੇਲੇ ਦੀ ਅੰਨੀ ਤਾਕਤ ਨੂੰ ਵਿਖਾਉਣ ਦੀ ਕਹਾਣੀ ਤਾਂ ਨਹੀਂ ਕਿ ਇਹ ਇਸ਼ਕ ਦਾ ਕਿੱਸਾ ਬਣਾਇਆ ਮਿਰਜ਼ਾ ਸਾਹਿਬਾਂ ਦਾ ਹਾਫਿਜ਼ ਬਰਦਾਰ ਕਿਤੇ ਪਾਵਰ ਤੇ ਨਹੀਂ ਦਿਖਾਉਣਾ ਚਾਹੁੰਦਾ ਸੀ ਉਹਦੇ ਪਿੱਛੇ। ਜਿੰਨੀ ਬੇਦਰਦੀ ਨਾਲ ਮਿਰਜ਼ਾ ਤੇ ਸਾਹਿਬਾਂ ਨੂੰ ਮਾਰ ਦਿੱਤਾ ਜਾਂਦਾ ਹੈ, ਉਸ ਵਿੱਚ ਕਿਤੇ ਇਹਨਾਂ ਦੇ ਮਾਰਨ ਤੋਂ ਵੱਖ ਰਾਠ ਲੋਕਾਂ ਨੂੰ ਕੋਈ ਸਬਕ ਤਾਂ ਨਹੀਂ ਦੇਣਾ ਚਾਹੁੰਦੇ ਸਨ। ਉਸ ਵੇਲੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਵਿੱਚ ਹਾਕਮ ਮੇਲ ਇੰਨਾ ਸੋਹਣਾ ਕਿਉਂ ਹੋ ਗਿਆ ਸੀ? ਕਿਤੇ ਇਸ ਲੋੜ ਪਿੱਛੇ ਉਸ ਵੇਲੇ ਦੀ ਮਾਸ਼ੀ ਸੌੜ ਤਾਂ ਨਹੀਂ ਸੀ ਜਿਵੇਂ ਸਿਆਲਾਂ ਖਰਲਾਂ ਦੇ ਸ਼ਹਿਰ ਖੀਵੇ ਨੂੰ ਸਾੜਦੇ ਨੇ। ਕਿਤੇ ਇਹ ਕਿੱਸਾ ਹਾਕਮ ਮੇਲ ਦੇ ਕਿਸੇ ਕ੍ਰਾਈਸਿਸ ਦੀ ਕਹਾਣੀ ਤੇ ਨਹੀਂ ਕਰ ਰਿਹਾ। ਬਾਦਸ਼ਾਹ ਦੀ ਅਸਲ ਤਾਕਤ ਤੇ ਉਹਦੇ ਸਰਦਾਰ ਹੀ ਹੁੰਦੇ ਨੇ ਜਿਨ੍ਹਾਂ ਉਹਨੂੰ ਟੈਕਸ ਇਕੱਠਾ ਕਰਕੇ ਦਿੰਦੇ ਨੇ। ਮਿਰਜ਼ਾ ਆਪ ਆਖਦਾ ਹੈ, ਮੈਂ ਰਾਹ ਮਾਰਾਂ ਬਾਦਸ਼ਾਹਾਂ ਸਿਰ ਤੇ ਤਖਤ ਲਾਹੌਰ। ਕਿਤੇ ਇਹ ਕਿੱਸਾ ਹਾਕਮ ਮੇਲ ਦੀ ਡੀਜਨਰੇਸ਼ਨ ਦੀ ਕਹਾਣੀ ਤੇ ਨਹੀਂ, ਕਿਉਂ ਜੇ ਅਸਲੋਂ ਇਹਨਾਂ ਰਾਠਾਂ ਦੀ ਉਗਰਾਈ ਤੇ ਤਾਕਤ ਉੱਤੇ ਹੀ ਸਾਰਾ ਨਿਜ਼ਾਮ ਖਲੋਤਾ ਹੈ। ਦਮੂਦਰ ਦੀ ਹੀਰ ਵਿੱਚ ਰਿਆਸਤ ਦੇ ਸਾਰੇ ਅਦਾਰੇ ਨਜ਼ਰ ਆਉਂਦੇ ਨੇ। ਜਦ ਖੇੜੇ ਰਾਂਝੇ ਦਾ ਪਿੱਛਾ ਕਰਦੇ ਨੇ ਤੇ ਨਾਲ ਉਹਨਾਂ ਨੂੰ ਪਨਾਹ ਦਿੰਦੇ ਨੇ ਤੇ ਮੁੜ ਨਾਰਾਂ ਤੇ ਖੇੜਿਆਂ ਦੀ ਲੜਾਈ ਵਿੱਚ ਰਜੋਏ ਨਾਲ ਸੈਯਦ ਆਉਂਦੇ ਨੇ ਤੇ ਦੋਵਾਂ ਧੜਿਆਂ ਨੂੰ ਅਦਾਲਤ ਦਾ ਬੂਹਾ ਵਿਖਾਉਂਦੇ ਨੇ। ਕੋਈ ਅਜਿਹੀ ਥਾਂ ਹੈ
ਜਿੱਥੇ ਚੂਚਕ ਤੇ ਦੂਜੇ ਰਾਠ ਵੀ ਜਵਾਬਦੇਹ ਨੇ। ਮਿਰਜ਼ਾ ਸਾਹਿਬਾਂ ਦੇ ਪੂਰੇ ਕਿੱਸੇ ਵਿੱਚ ਰਿਆਸਤ ਦਾ ਕੋਈ ਅਦਾਰਾ ਨਜ਼ਰ ਨਹੀਂ ਆਉਂਦਾ। ਕੋਈ ਇਹਨਾਂ ਰਾਠਾਂ ਨੂੰ ਪੁੱਛਣ ਵਾਲਾ ਨਹੀਂ ਹੈ, ਕੋਈ ਇਹਨਾਂ ਨੂੰ ਵਿੱਚ ਆ ਕੇ ਸੁਲਾਹ ਨਹੀਂ ਕਰਾਂਦਾ, ਕੋਈ ਵਿੱਚ ਬੰਦਾ ਨਜ਼ਰ ਨਹੀਂ ਆਉਂਦਾ। ਇਹ ਇੱਕ ਟੋਟਲ ਅਨਾਰਕੀ ਤੇ ਗੁਰਛਾਗਰਦੀ ਦੀ ਹਾਲਤ ਹੈ ਤੇ ਇਹ ਖੁੱਲ ਇਹਨਾਂ ਨੂੰ ਉਸ ਵੇਲੇ ਦੇ ਰਾਜ ਨੇ ਦਿੱਤੀ ਹੈ। ਇਹ ਸਵਾਲ ਹੈ ਮੇਰਾ ਕਿ ਇਹ ਜਿਹੜੀ ਇੰਨੀ ਖੁੱਲ ਹੈ ਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਇਹ ਜਿਹੜੀ ਉਸ ਵੇਲੇ ਦੀ ਜਿਹੜੀ ਵੀਕ ਗਵਰਨਮੈਂਟ ਸੀ ਔਰੰਗਜ਼ੇਬ ਦੀ, ਕਿਆ ਉਸ ਦੀ ਵਜ੍ਹਾ ਨਾਲ ਇਹ ਹੋਇਆ? ਬੰਦ ਨੰਬਰ 171 ਵਿੱਚ ਮਰਨ ਤੋਂ ਪਹਿਲੇ ਮਿਰਜ਼ਾ ਸਾਹਿਬਾਂ ਇਹ ਕਹਿੰਦੀ ਹੈ, ਡੱਕੇ ਕੋਈ ਨਾ ਐਸ ਨੂੰ ਕਾਜ਼ੀ ਮੁਫਤੀ ਸ਼ਾਹ ਜਿਹੜੇ ਨੇ ਉਹ ਡੱਕਣ ਇਹਨਾਂ ਨੂੰ। ਕਾਜ਼ੀ ਮੁਫਤੀ ਸ਼ਾਹ ਕਿੱਥੇ ਨੇ? ਕੀ ਇਹ ਮਾਸ਼ੀ ਸੌੜ ਪਾਰੋਂ ਦਿੱਲੀ ਤੇ ਲਾਹੌਰ ਦੇ ਹਾਕਮਾਂ ਨੇ ਮੁਕਾਮੀ ਰਾਠਾਂ ਨੂੰ ਇਹ ਖੁੱਲ ਦਿੱਤੀ ਹੋਈ ਸੀ ਕਿ ਤੁਸੀਂ ਆਪ ਹੀ ਹਾਕਮ ਹੋ, ਆਪ ਹੀ ਕਾਜ਼ੀ ਹੋ ਤੇ ਆਪ ਹੀ ਅਦਾਲਤ ਹੋ? ਮਿਰਜ਼ਾ ਸਾਹਿਬਾਂ ਆਪੋ ਵਿੱਚ ਉਚਲੇ ਮੇਲ ਦੇ ਨੇ, ਮਿਰਜ਼ਾ ਵੀ ਤੇ ਸਾਹਿਬਾਂ। ਦੋਵਾਂ ਨੂੰ ਇਹ ਯਕੀਨ ਨਹੀਂ ਹੈ ਭਈ ਅਸੀਂ ਮਾਰੇ ਜਾਵਾਂਗੇ, ਇਹ ਸਾਨੂੰ ਮਾਰ ਦਿੱਤਾ ਜਾਏਗਾ, ਕਿਉਂਕਿ ਉਹ ਐਲੀਟ ਕਲਾਸ ਹੈ। ਉਹ ਕਹਿੰਦੇ ਸਾਨੂੰ ਕੌਣ ਮਾਰ ਸਕਦਾ? ਸਾਹਿਬਾਂ ਦੋ ਜਗ੍ਹਾ ਇਹ ਗੱਲ ਆਖਦੀ ਹੈ, ਮਾਣੀਆਂ ਮੁੱਦ ਕਦੀਮ ਥੀ ਬਾਜੀ ਖਰਲਾ ਨਾਲ। ਅਸੀਂ ਮੁੱਦ ਕਦੀਮ ਦੇ ਲੋਕ ਹਾਂ, ਮੁੱਦ ਕਦੀਮ ਤੋਂ, ਔਰ ਸਾਡਾ ਉਹਨਾਂ ਨਾਲ ਜਿਹੜਾ ਰਿਸ਼ਤਾ ਹੈ ਖਰਲਾ ਨਾਲ। ਖਰਲਾ ਤੇ ਅਸੀਂ ਮਾਣੀਆਂ ਵਿਜ ਗਏ ਸਾਕਾ ਨਾਲ। ਵਿਜ ਗਏ ਮਾਨੇ ਬੰਨੇ ਹੋਏ, ਪਰੋਏ ਹੋਏ ਆ। ਫਿਰ ਉਹਨਾਂ ਨੂੰ ਕਿਉਂ ਮਾਰ ਦਿੱਤਾ ਜਾਂਦਾ ਹੈ? ਇਹ ਵੀ ਤਾਕਤ ਦੀ ਕਹਾਣੀ ਹੈ ਭਈ ਅਸੀਂ ਆਪਣੀ ਭੈਣਾਂ ਨੂੰ ਨਹੀਂ ਛੱਡਦੇ ਤੇ ਮੁੜ ਲੋਕ ਕਿਸ ਖਾਤੇ ਵਿੱਚ ਨੇ। ਅੱਜ ਵੀ ਐਲੀਟ ਕਲਾਸ 'ਚ ਵੀ, ਚੌਧਰੀਆਂ ਵਿੱਚ ਵੀ, ਰਾਠਾਂ ਵਿੱਚ ਵੀ ਭੈਣਾਂ ਨੂੰ ਮਾਰ ਦਿੱਤਾ ਜਾਂਦਾ ਹੈ ਗੈਰਤ ਦੇ ਨਾਂ ਦੇ ਉੱਤੇ। ਕੀ ਇਹ ਲੋਕਾਂ ਨੂੰ ਡਰਾਵਣ ਤੇ ਤਾਕਤ ਦਾ ਵਖਾਲਾ ਕਰਨ ਹੈ ਭਈ ਅਸੀਂ ਤੇ ਆਪਣੀ ਭੈਣਾਂ ਨੂੰ ਨਹੀਂ ਛੱਡਦੇ, ਤੁਸੀਂ ਬਚ ਕੇ ਰਹੋ ਸਾਡੇ ਕੋਲੋਂ? ਹਾਕਮ ਮੇਲ ਦੇ ਹੱਥੋਂ ਤਾਕਤ ਖਸ ਜਾਣ ਦਾ ਜਾਂ ਉਹਦੇ ਮਾੜੇ ਰਹਿਣ ਦਾ ਇੰਨਾ ਡਰ ਹੈ ਭਈ ਇਹਨਾਂ ਨੂੰ ਮਾਰ ਦਿੱਤਾ ਜਾਏ। ਇੱਕ ਹੋਰ ਗੱਲ ਹੈ, ਸਰ ਰਿਚਰਡ ਟੈਂਪਲ ਨੇ ਜਿਹਨੇ ਇਹ ਕਿੱਸਾ ਇਕੱਠਾ ਕੀਤਾ, ਖਾਸ ਤੌਰ ਤੇ ਪੀਲੂ ਦੇ ਮਿਰਜ਼ਾ ਦੇ ਕਿੱਸੇ ਵਿੱਚ ਜਾਣਕਾਰੀ ਦਿੰਦਾ ਹੋਇਆ ਲਿਖਦਾ ਹੈ, ਮਿਰਜ਼ੇ ਨੂੰ ਕਤਲ ਕਰ ਦਿੱਤਾ ਤੇ ਸਾਹਿਬਾਂ ਨੂੰ ਉਹਦਾ ਸੰਗ ਘੁੱਟ ਕੇ ਮਾਰ ਛੱਡਿਆ। ਇਹਦੇ ਤੋਂ ਖਰਲਾ ਨੇ ਮਾਣੀਆਂ ਤੇ ਚੱਦਣਾ ਤੇ ਹਮਲਾ ਕਰਕੇ ਉਹਨਾਂ ਨੂੰ ਭਾਜ ਪਾ ਦਿੱਤੀ ਤੇ ਮਿਰਜ਼ਾ ਸਾਹਿਬਾਂ ਦੀਆਂ ਲਾਸ਼ਾਂ ਲਿਆ ਕੇ ਦਾਨਾਬਾਦ ਵਿੱਚ ਦਫਨ ਕਰ ਦਿੱਤੀਆਂ। ਪਰ ਇਹ ਕਿੱਸਾ ਇੱਥੇ ਮੁੱਕਦਾ ਨਹੀਂ ਹੈ। ਇਹਦੀ ਵਜ੍ਹਾ ਤੋਂ ਧੀ ਦਾ ਕਿਸੇ ਘਰ ਵਿੱਚ ਜੰਮਣਾ ਬਦ ਨਸੀਬੀ ਦੀ ਅਲਾਮਤ ਸਮਝਿਆ ਜਾਂਦਾ ਸੀ ਤੇ ਉਹਨਾਂ ਨੂੰ ਸਾਹਿਬਾਂ ਦੀ ਮੌਤ ਦੀ ਯਾਦਗਾਰ ਵਿੱਚ ਸੰਘ ਕੋਟ ਕੇ ਮਾਰ ਦਿੱਤਾ ਜਾਂਦਾ ਸੀ। ਕਈ ਸਾਲ ਤੱਕ ਇਹ ਚੱਲਦਾ ਰਿਹਾ। ਅੱਜ ਵੀ ਕਹਿੰਦੇ ਝੰਗ ਵਿੱਚ ਕਿਸੇ ਕੁੜੀ ਦਾ ਨਾਂ ਹੀਰ ਜਾਂ ਸਾਹਿਬਾਂ ਨਹੀਂ ਰੱਖਿਆ ਜਾਂਦਾ। ਹੀਰ ਰਾਂਝੇ ਦਾ ਕਿੱਸਾ ਹੀਰ ਰਾਂਝੇ ਉੱਤੇ ਮੁੱਕਦਾ ਹੈ, ਦਮੂਦਰ ਦੀ ਹੀਰ ਵਿੱਚ ਤੇ ਵਾਰਿਸ ਸ਼ਾਹ ਦੀ ਹੀਰ ਵਿੱਚ ਵੀ। ਪਰ ਮਿਰਜ਼ੇ ਸਾਹਿਬਾਂ ਦਾ ਕਿੱਸਾ ਖਰਲਾਂ ਤੇ ਸਿਆਲਾਂ ਦੀ ਲੜਾਈ ਉੱਤੇ ਮੁੱਕਦਾ ਹੈ। ਕਿਤੇ ਹਾਫਜ਼ ਉੱਚੇ ਮੇਲ ਦੀ ਕੋਈ ਕ੍ਰਿਟੀਕ ਤੇ ਨਹੀਂ ਲਿਖ ਰਿਹਾ ਸੀ ਤੇ ਉਹਨਾਂ ਦੀ ਹੂੜ ਮੱਤ ਤੇ ਨਹੀਂ ਵਿਖਾ ਰਿਹਾ ਸੀ, ਕਿਉਂ ਜੇ ਉਤਲੇ ਮੇਲ ਦੀ ਆਪਸੀ ਇਹ ਲੜਾਈਆਂ ਔਰੰਗਜ਼ੇਬ ਦਾ ਰਾਜ ਮੁਕਲ ਨਾਲ ਪੂਰੇ ਹਿੰਦੁਸਤਾਨ ਵਿੱਚ ਖਿਲਰ ਗਈਆਂ ਸਨ। ਹਾਫਜ਼ ਨੇ ਕਈ ਵਰੇ ਪਹਿਲਾਂ ਹਾਕਮ ਮੇਲ ਦਾ ਉਹ ਨਕਸ਼ਾ ਵੇਖ ਲਿਆ ਸੀ ਜਿਹੜਾ ਮੁੜ 18ਵੀਂ ਸਦੀ ਦੇ ਪੂਰੇ ਪੰਜਾਬ ਦਾ ਸਿਆਸੀ ਨਕਸ਼ਾ ਬਣ ਗਿਆ ਸੀ ਕਿ ਟਾਬਰੀਆਂ ਔਰ ਕਬੀਲੇ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਨੇ 18ਵੀਂ ਸਦੀ ਵਿੱਚ। ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਕਿ ਕਿਸੇ ਵਿੱਚ ਸ਼ਾਇਰ ਵਾਰ-ਵਾਰ ਹਰ ਬੰਦ ਦੇ ਆਖਰ ਉੱਤੇ ਆਖਦਾ ਤਮਾਸ਼ਾ ਵਿਖਾਣ ਦੀ ਗੱਲ ਕਰਦਾ ਹੈ। ਓੜਕ ਉਹ ਕੁਝ ਹਾਫਜ਼ਾ ਕਲਮਾ ਪੜੇ ਜ਼ਬਾਨ, ਵੇਖ ਤਮਾਸ਼ਾ ਹਾਫਜ਼ਾ ਛੱਡਣਾ ਨਿਤ ਜਹਾਨ।
ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨਾਲ ਕੀ ਸੇਰ, ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨੂੰ ਚਾ ਛੇੜ। ਤਮਾਸ਼ੇ ਦੀ ਗੱਲ ਉੱਤੇ ਸਾਰੀ ਜਿਹੜੀ ਹੈ ਲੜਾਈ ਹੈ, ਜਿੱਥੇ ਵੀ ਮੌਤ ਦੀ ਗੱਲ ਹੈ ਜਾਂ ਤਾਕਤ ਦਾ ਗੱਲ ਹੈ ਉੱਥੇ ਤਮਾਸ਼ਾ ਆਉਂਦਾ ਹੈ। ਤਮਾਸ਼ਾ ਫਾਰਸੀ ਦਾ ਅੱਖਰ ਹੈ ਤੇ ਇਸ ਦੇ ਕਈ ਮਤਲਬ ਨੇ। ਤਫਰੀਹ ਲਈ ਬਾਹਰ ਜਾਣਾ, ਤਫਰੀਹ, ਨੁਮਾਇਸ਼, ਸ਼ੋ, ਮੰਜ਼ਰ, ਨਜ਼ਾਰਾ, ਖੇਡ, ਖੁਸ਼ ਹੋਣਾ, ਮਜ਼ੇ ਲੈਣਾ, ਮਜ਼ਾਕ ਕਰਨਾ, ਫਨ। ਕੋਈ ਵੀ ਸ਼ੈ ਜਿਹੜੀ ਅਚਰਜ ਹੈ ਜਾਂ ਅਜੀਬ ਹੈ ਉਹ ਤਮਾਸ਼ਾ ਹੈ। ਵੇਖ ਤਮਾਸ਼ਾ ਰਾਹੀਂ ਸ਼ਾਇਰ ਇਹ ਮੇਰੀ ਹੈ ਉਹ ਵਿਥ ਡਿਟੈਚਮੈਂਟ ਬਣਾਉਂਦਾ ਹੈ, ਜਿਸ ਰਾਹੀਂ ਸ਼ਾਇਰ ਇਹ ਤਮਾਸ਼ਾ ਲੋਕਾਂ ਨੂੰ ਵਿਖਾ ਰਿਹਾ ਹੈ। ਇੱਕ ਪਲੇਸ ਬਣਾਈ ਹੈ, ਇੱਕ ਸਪੇਸ ਹੈ ਉਹ ਜਿੱਥੇ ਉਹ ਕਹਿੰਦਾ ਵੇਖ ਤਮਾਸ਼ਾ, ਤੇ ਇੱਕਦਮ ਸਾਨੂੰ ਡਿਟੈਚ ਕਰ ਲੈਂਦਾ ਕਿਸੇ ਤੋਂ। ਉਛਲੇ ਮੇਲ ਦੇ ਇਸ਼ਕ ਤੇ ਮੁੜ ਉਹਦੀ ਤਾਕਤ ਦੀ ਵਿਖਾਉਣ ਲਈ। ਜਿਵੇਂ ਇਸ ਕਿਸੇ ਉੱਤੇ ਮੌਤ ਦਾ ਜ਼ਿਕਰ ਹੈ ਤੇ ਜਿਵੇਂ ਲੱਗਦਾ ਹੈ ਕਿ ਇਹ ਮੌਤ ਦਾ ਹੀ ਕਿੱਸਾ ਹੈ, ਮਿਰਜ਼ਾ ਸਾਹਿਬਾਂ ਦੀ ਮੌਤ ਦਾ ਤੇ ਮੁੜ ਰਾਠਾਂ ਦੀ ਮੌਤ ਦਾ। ਹਾਫਜ਼ ਦਾ ਤਮਾਸ਼ਾ ਦੇਖਣ ਉਹ ਥਾਂ ਹੈ ਜਿੱਥੇ ਅਸੀਂ ਸਾਰੇ ਰੀਡਰ ਬੈਠ ਕੇ ਉਸ ਕਿੱਸੇ ਨੂੰ ਹੁੰਦਾ ਵੇਖਨੇ ਆ। ਉਹ ਵਿਥ ਹੈ, ਉਹ ਸਪੇਸ ਕ੍ਰੀਏਟ ਕੀਤੀ ਹੈ ਹਾਫਜ਼ ਨੇ, ਜਿੱਥੇ ਮੁੜ ਦੂਜੇ ਲੋਕਾਂ ਨਾਲ ਖਲੋ ਕੇ ਜਿਨ੍ਹਾਂ ਨੂੰ ਅਸਲੋਂ ਹਾਫਜ਼ ਇਹ ਤਮਾਸ਼ਾ ਵਿਖਾਣਾ ਚਾਹੁੰਦਾ ਹੈ। ਹਾਕਮ ਹਮੇਸ਼ ਲੋਕਾਂ ਦਾ ਤਮਾਸ਼ਾ ਬਣਾਉਂਦੇ ਨੇ, ਹਾਫਜ਼ ਨੇ ਹਾਕਮਾਂ ਦਾ ਤਮਾਸ਼ਾ ਲਾਇਆ ਹੈ। ਪੂਰੇ ਕਿੱਸੇ ਵਿੱਚ ਇੱਕ ਟੈਨਸ਼ਨ ਹੈ, ਇੱਕ ਖਿੱਚ ਹੈ ਜਿਹੜੀ ਅਖੀਰ ਤੱਕ ਨਹੀਂ ਮੁੱਕਦੀ। ਉਸ ਅਖੀਰ ਜਿੱਥੇ ਹਾਫਜ਼ ਸਾਨੂੰ ਵੀ ਤੇ ਦੂਜਿਆਂ ਨੂੰ ਵੀ ਕਿੱਸੇ ਤੋਂ ਡਿਟੈਚ ਕਰ ਲੈਂਦਾ ਹੈ। ਮਿਰਜ਼ੇ ਨੂੰ ਸਾੜ ਦਿੱਤਾ ਜਾਂਦਾ ਹੈ, ਸਾਹਿਬਾਂ ਨੂੰ ਗਲ ਕੋਟ ਕੇ ਮਾਰ ਦਿੱਤਾ ਜਾਂਦਾ ਹੈ। ਕੋਈ ਹਥਿਆਰ ਨਹੀਂ ਇਸਤੇਮਾਲ, ਕੋਈ ਵੈਪਨ ਇਸਤੇਮਾਲ ਨਹੀਂ ਹੋਇਆ। ਸਵਾਲ ਪੈਦਾ ਹੁੰਦਾ ਹੈ ਜਦੋਂ ਉਹ ਤਿਆਰੀਆਂ ਕਰ ਰਹੇ ਨੇ ਤੇ ਉਹ ਤਲਵਾਰਾਂ ਲੈ ਕੇ ਆ ਰਹੇ ਨੇ, ਉਹ ਤੇਗਾਂ ਲੈ ਕੇ ਆ ਰਹੇ ਨੇ, ਉਹ ਤੀਰ ਤਫੰਗ ਲੈ ਕੇ ਆ ਰਹੇ ਨੇ। ਕਾਹਦੇ ਲਈ ਲੈ ਕੇ ਆ ਰਹੇ? ਮਿਰਜ਼ੇ ਨੂੰ ਮਾਰਨ ਲਈ ਕਿ ਕੋਈ ਹਥਿਆਰ ਨਹੀਂ ਵਰਤਿਆ ਗਿਆ, ਸਾਹਿਬਾਂ ਨੂੰ ਮਾਰਨ ਲਈ ਕੋਈ ਹਥਿਆਰ ਨਹੀਂ ਕਿਹਾ। ਉਹ ਜਿੰਨੇ ਵੀ ਹਥਿਆਰ ਨੇ ਉਹ ਹਾਫਜ਼ ਬਰਖੁਰਦਾਰ ਨੇ ਪਾਵਰ ਦਾ ਡਿਸਪਲੇ ਹੈ, ਪਾਵਰ ਦਾ ਡਿਸਪਲੇ ਦਿਖਾਇਆ ਕਿ ਰਾਠ ਇਸ ਤਰ੍ਹਾਂ ਲੜਦੇ ਸਨ। ਮਿਰਜ਼ਾ ਨੂੰ ਮਾਰਨ ਵਿੱਚ ਤੇ ਸਾਹਿਬਾਂ ਨੂੰ ਮਾਰਨ ਵਿੱਚ ਇੱਕ ਖਾਸ ਮੈਥਡ ਦਿਖਾਇਆ ਗਿਆ। ਜਿਸ ਤਰ੍ਹਾਂ ਉਹ ਮਾਰਦੇ ਨੇ ਇਸ ਤੋਂ ਲੱਗਦਾ ਹੈ ਉਹ ਇਸ ਕੰਮ ਦੇ ਬੜੇ ਟ੍ਰੇਨ ਨੇ। ਉਹ ਪਹਿਲੀ ਦਫਾ ਨਹੀਂ ਮਾਰ ਰਹੇ, ਉਹ ਹਮੇਸ਼ਾ ਹੀ ਇਸ ਤਰ੍ਹਾਂ ਮਾਰਦੇ ਨੇ। ਉਹ ਬੜੇ ਤਰੀਕੇ ਨਾਲ, ਬੜੇ ਜਿਸ ਤਰ੍ਹਾਂ ਉਹਨਾਂ ਰੋਜ਼ ਦਾ ਕੰਮ ਹੈ। ਔਰ ਇਹਦੇ ਵਿੱਚ ਵੀ ਪੂਰਾ ਨਕਸ਼ਾ ਜਿਹੜਾ ਤਾਕਤ ਔਰ ਤਾਕਤ ਦਾ ਡਿਸਪਲੇ ਹੈ। ਸਾਹਿਬਾਂ ਦੇ ਮਰਨ ਤੇ ਸਾਹਿਬਾਂ ਨੂੰ ਪੀਂਗ ਉੱਤੇ ਝੂਟਦਾ ਵਿਖਾਇਆ ਗਿਆ ਹੈ। ਜਿਵੇਂ ਪੀਂਗ ਵਾਂਗਰ ਉਹ ਝੂਟ ਰਹੀ ਹੈ, ਉਹਦੀ ਜਿਹੜੀ ਡੈਡ ਬਾਡੀ ਹੈ। ਇਸ ਉੱਤੇ ਉਹ ਕਹਿ ਰਹੇ ਨੇ, ਰਾਠ ਹੈ ਕਹਿਣਾ ਚਾਹੁੰਦੇ ਨੇ ਕਿ ਮੌਤ ਸਾਡੇ ਲਈ ਖੇਡ ਹੈ ਔਰ ਅਸੀਂ ਮੌਤ ਦੇ ਖਿਡਾਰੀ ਹਾਂ, ਸਾਡੇ ਲਈ ਪੀਂਗ ਹੈ। ਕਿਸੇ ਨੂੰ ਮਾਰਨਾ ਇੰਝ ਹੈ ਜਿਵੇਂ ਅਸੀਂ ਕਿਸੇ ਨੂੰ ਪੀਂਗ ਛੁਟਾ ਰਹੇ। ਹੀਰ ਰਾਂਝੇ ਵਿੱਚ ਇਸ਼ਕ ਦਾ ਟਾਕਰਾ ਵਿਹਾਰ ਨਾਲ, ਹਾਕਮ ਦੀ ਰੀਤ ਨਾਲ ਤੇ ਰਿਆਸਤ ਦੇ ਅਦਾਰਿਆਂ ਨਾਲ ਹੈ। ਪਰ ਇਸ ਕਿਸੇ ਵਿੱਚ ਤਾਕਤ ਦਾ ਟਕਰਾਅ ਆਪਣੇ ਹੀ ਮੇਲ ਦੇ ਦੋ ਆਸ਼ਕਾਂ ਨਾਲ ਤੇ ਮੁੜ ਆਪਸ ਵਿੱਚ ਟਕਰਾਉਣ ਨਾਲ ਹੈ। ਤਾਕਤ ਆਪਸ ਵਿੱਚ ਫਿਰਦੀ ਪਈ ਹੈ ਤੇ ਨਜ਼ਰ ਆਉਂਦੀ ਪਈ ਹੈ। ਹੋਰ ਵੀ ਇੱਕ ਦੋ ਪੁਆਇੰਟ ਨੇ, ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਇੱਕ ਦੋ ਅੰਗਰੇਜ਼ੀ ਦੇ ਮੈਂ ਫਿਕਰੇ ਪੜ੍ਹਨਾ ਚਾਹੁੰਦਾ। ਡੈਫੀਨਿਟਲੀ। ਜਿਹੜਾ ਨਾ ਇੱਕ ਸਕੂਲ ਹੈਗਾ ਮਾਡਰਨ ਕ੍ਰਿਟਿਸਿਜ਼ਮ ਚ, ਉਹਨੂੰ ਅਸੀਂ ਕਹਿੰਦੇ ਆ ਨਿਊ ਹਿਸਟੋਰੀਸਿਜ਼ਮ। ਨਿਊ ਹਿਸਟੋਰੀਸਿਜ਼ਮ ਕਹਿੰਦਾ ਹੈ ਕਿ ਜਿਹੜੇ ਲਿਟਰੇਚਰ ਹੈ ਉਹ ਕਹਿੰਦਾ a mode of critical interpretation which privileges power relations as the most important context for text of all kinds, and his claim that a critical practice, it treats literary text as a space where power relations are made visible. Power relation ਜਿੱਥੇ visible ਕੀਤੇ ਜਾਂਦੇ ਨੇ। ਇਹ ਜਿਹੜੀ ਹੈ ਸ਼ਾਇਰੀ ਹੈ, ਜਿਹੜੀ ਟੈਕਸਟ ਹੈਗੀ ਹੈ,
ਉਹਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ, ਇੱਕ ਸਪੇਸ ਬਣਾ ਕੇ। ਮਿਰਜ਼ਾ ਸਾਹਿਬਾਂ ਨੇ ਵੀ ਮੇਰੇ ਖਿਆਲ ਦੇ ਵਿੱਚ ਕਿੱਸਾ ਉਹਨੇ ਬਣਾਇਆ ਇਸ਼ਕ ਦਾ ਹੈ, ਲੇਕਿਨ ਸਾਨੂੰ ਉਹ ਧੋਖਾ ਦੇ ਗਿਆ। ਜਿਹੜਾ ਅਸਲ ਵਿੱਚ ਜਿਹੜਾ ਸਾਰਾ ਕਿੱਸਾ ਹੈ, ਇਸ਼ਕ ਦੇ ਓਲੇ ਵਿੱਚ ਉਹਨੇ ਜਿਹੜਾ ਪਾਵਰ ਪਲੇ ਜਿਹੜਾ ਹੈ ਉਹ ਲਿਖਿਆ ਹੈਗਾ। ਔਰ ਉਹ ਪਾਵਰ ਪਲੇ ਉਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਸੀ ਜਦੋਂ ਔਰੰਗਜ਼ੇਬ ਮਰਿਆ। ਉਹ ਪੂਰੇ ਪੰਜਾਬ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਉਹ ਟ੍ਰਾਈਬਸ ਬਣ ਗਏ, ਲੜਾਈਆਂ ਸ਼ੁਰੂ ਹੋ ਗਈਆਂ ਸਾਰੀਆਂ। ਔਰ ਇਹੀ ਰਾਟ ਸਨ ਜਿਹੜਾ ਅੱਗੇ ਜਾ ਕੇ ਫਿਰ ਇਹਨਾਂ ਨੂੰ ਰਣਜੀਤ ਸਿੰਘ ਨੇ ਇਕੱਠਾ ਕੀਤਾ, ਫਿਰ ਆਪਣੀ ਸੰਤਨਤ ਬਣਾਈ। ਬਸ ਮੇਰਾ ਹੀ ਇੰਨੀ ਗੱਲਬਾਤ। ਬਹੁਤ ਬੜੀਆ, ਬਹੁਤ ਤੁਸੀਂ ਤਾਂ ਡਿਟੇਲ ਦੇ ਵਿੱਚ ਵਾਹ ਵਾਹ ਡਾਕਟਰ ਸਾਹਿਬ, ਸਾਰੇ ਐਂਗਲਸ ਤੋਂ ਦੇਖਿਆ ਤੁਸੀਂ। ਥੈਂਕ ਯੂ ਡਾਕਟਰ ਸਾਹਿਬ। ਬਹੁਤ ਬੜੀਆ। ਹਾਂ ਡਾਕਟਰ ਲਖਵੀਰ ਜੀ ਤੁਸੀਂ ਹੈਗੇ ਹੋ? ਅੱਛਾ ਜ਼ੁਬੈਰ ਸਾਹਿਬ, ਤੁਸੀਂ ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿ ਜਿਹੜਾ ਐਕਚੁਅਲੀ ਸਟੋਰੀ ਜਿਹੜੀ ਮਿਰਜ਼ੇ ਦੀ ਹੋਈ ਉਹ ਤਾਂ ਅਕਬਰ ਦੇ ਜ਼ਮਾਨੇ 'ਚ ਹੋਈ ਆ। ਉਹ ਤੋਂ ਬਾਅਦ ਕਿੱਸਾ ਲਿਖਿਆ ਫਿਰ ਪੀਲੂ ਨੇ। ਪੀਲੂ ਤਕਰੀਬਨ ਉਸੇ ਜ਼ਮਾਨੇ 'ਚ ਹੋਇਆ, ਔਰ ਉਹ ਤੋਂ ਬਾਅਦ 40-50 ਸਾਲ ਤੋਂ ਬਾਅਦ ਮੇਰਾ ਖਿਆਲ ਹੈ ਫਿਰ ਹਾਫਿਜ਼ ਨੇ ਲਿਖਿਆ। ਟਾਈਮ ਨਹੀਂ ਜ਼ਿਆਦਾ ਵਿੱਚ ਇਹਦੇ ਵਿੱਚ। ਲੇਕਿਨ ਜਿਹੜਾ ਵੀ ਕਿੱਸਾ ਲਿਖਿਆ ਜਾਂਦਾ ਨਾ, ਜਿਸ ਤਰ੍ਹਾਂ ਵਾਰਿਸ ਸ਼ਾਹ ਦੀ ਹੀਰ ਹੈ, ਹਾਂਜੀ, ਉਹ 18ਵੀਂ ਸਦੀ ਲਿਖੀ ਗਈ, ਦਮੂਦਰ ਦੀ 16ਵੀਂ ਸਦੀ 'ਚ। ਤੇ ਉਹਦੇ 'ਚ ਵਾਰਿਸ ਸ਼ਾਹ ਦਾ ਵੇਲਾ ਹੈ, 18ਵੀਂ ਸਦੀ ਹੈ ਉਹਦੇ ਵਿੱਚ। ਕਿਉਂਕਿ ਜੇ ਰਾਈਟਰ ਆਪਣੇ ਵੇਲੇ ਦੀ ਰੂਹ ਨੂੰ, ਜਿਹੜੀ ਉਹਦੀ ਉਸ ਵੇਲੇ ਦੀ ਸੋਲ ਹੈ, ਉਸ ਵੇਲੇ ਦਾ ਹਾਰਟ ਐਂਡ ਮਾਈਂਡ ਹੈ, ਅਗਰ ਉਹਨੂੰ ਕੈਚ ਨਹੀਂ ਕਰਦਾ ਔਰ ਉਹਨੂੰ ਆਪਣੇ ਕਿੱਸੇ ਦੇ ਵਿੱਚ ਨਹੀਂ ਲਿਖਦਾ ਤੇ ਉਹ ਵੱਡੀ ਕਿਤਾਬ ਨਹੀਂ ਬਣੇਗੀ। ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਕਿਤਾਬ ਲੈ ਲਓ, ਸ਼ੇਕਸਪੀਅਰ ਨੂੰ ਲੈ ਲਓ, ਉਹਦੀ ਜਿਹੜੀ ਹੈ ਮਿਲਟਨ ਨੂੰ ਲੈ ਲਓ, ਡਾਂਟੇ ਨੂੰ ਲੈ ਲਓ। ਐਕਚੁਅਲੀ ਉਸ ਜ਼ਮਾਨੇ ਦਾ ਜਿਹੜਾ ਯੂਰਪ ਦਾ ਕ੍ਰਾਈਸਿਸ ਸੀ, ਇੱਕ ਨਵੇਂ ਯੂਰਪ ਦਾ ਤੇ ਪੁਰਾਣੇ ਯੂਰਪ ਦੀ ਜਿਹੜੀ ਲੜਾਈ ਚੱਲ ਰਹੀ ਹੈ, ਖਾਸ ਤੌਰ ਤੇ ਸ਼ੇਕਸਪੀਅਰ ਦੇ ਡਰਾਮਿਆਂ ਵਿੱਚ, ਕਿ ਨਵਾਂ ਸਮਾਜ ਜਿਹੜਾ ਉਹ ਆ ਰਿਹਾ ਹੈ ਤੇ ਪੁਰਾਣਾ ਅਜੇ ਟੱਠਿਆ ਨਹੀਂ। ਉਹ ਸਾਰਾ ਕੰਫਲਿਕਟ ਉਹ ਹੈਮਲਟ ਦੇ ਵਿੱਚ ਵੀ, ਓਥੈਲੋ ਦੇ ਵਿੱਚ ਵੀ। ਤੇ ਜਿਹੜਾ ਵਾਰਿਸ ਸ਼ਾਹ ਨੇ ਵੀ ਆਪਣੇ ਵੇਲੇ ਦੀ ਹੀਰ ਲਿਖੀ ਹੈ। ਉਹਦੀ ਆਪਣੇ ਵੇਲੇ ਦੀ ਹੀਰ ਹੈ, ਦਮੂਦਰ ਦੀ ਆਪਣੇ ਵੇਲੇ ਦੀ ਹੈ। ਹਾਫਿਜ਼ ਬਰਖੁਰਦਾਰ ਦਾ ਕਿੱਸਾ ਆਪਣੇ ਵੇਲੇ ਦਾ ਲਿਖਿਆ ਉਹਨੇ। 40-50 ਸਾਲ ਦਾ ਜਿਹੜਾ ਗੈਪ ਹੈ, ਉਹ ਗੈਪ ਇਜ਼ ਦੇਅਰ। ਲੇਕਿਨ ਪੀਲੂ ਦੀ ਜਿਹੜਾ ਕਿੱਸਾ ਹੈ ਔਰ ਹਾਫਿਜ਼ ਦਾ ਕਿੱਸਾ, ਕੁਝ ਬਹੁਤ ਫਰਕ ਹੈਗਾ। ਹਾਂਜੀ, ਵੈਸੇ ਵੀ 40-50 ਸਾਲਾਂ ਦੇ ਵਿੱਚ ਮੁਗਲ ਰਾਜ ਦੇ ਵਿੱਚ ਬੜੀ ਤਬਦੀਲੀ ਆ ਗਈ ਨਾ। ਕਿੱਥੇ ਤੇ ਅਕਬਰ ਦੇ ਜ਼ਮਾਨੇ 'ਚ ਮਤਲਬ ਔਰ ਮਿਰਜ਼ਾ ਸਾਹਿਬਾਂ ਦੀ ਐਕਚੁਅਲ ਸਟੋਰੀ ਹੁੰਦੀ, ਔਰ ਬਾਅਦ 'ਚ ਲੋਕਾਂ ਦੀ ਔਰੰਗਜ਼ੇਬ ਦੇ ਜ਼ਮਾਨੇ 'ਚ ਹੋਰ ਹਾਲਤ ਬਦਲ ਗਈ। ਸੋ ਨੈਚੁਰਲੀ ਬਰਖੁਰਦਾਰ ਨੇ ਪੂਰੀ ਕੈਚ ਕੀਤੀ ਉਹ ਸਾਰੀ ਸਿਚੁਏਸ਼ਨ। ਜਿਹੜੀ ਵਾਇਲੈਂਸ ਸੀ ਨਾ, ਤੁਹਾਡੀ ਆਵਾਜ਼ ਨਹੀਂ ਠੀਕ ਆ ਰਹੀ ਮੇਰੇ ਖਿਆਲ, ਜਾਂ ਤੁਸੀਂ ਆਪਣੇ ਵੀਡੀਓ ਨੂੰ ਬੰਦ ਕਰ ਲਓ। ਹੈਲੋ, ਡਿਸਕਨੈਕਟ ਹੋ ਗਏ ਨੇ। ਉਹ ਜ਼ੁਬੈਰ ਸਾਹਿਬ ਨੂੰ ਉਹ ਯੂਜ਼ ਕਰਦੇ ਪਏ ਨੇ ਹੌਟਸਪੌਟ। ਉਹਨਾਂ ਦਾ ਇੰਟਰਨੈਟ ਨਹੀਂ ਚੱਲਦਾ ਪਿਆ ਸੀ ਘਰ ਦਾ ਨਾ, ਤੇ ਹੌਟਸਪੌਟ ਤੇ ਤੁਹਾਨੂੰ ਸਿਗਨਲ ਵੀਕ ਹੋ ਗਿਆ। ਵੀਡੀਓ ਬੰਦ ਕਰ ਲੈਣਾ ਫਿਰ ਠੀਕ ਹੋ ਜਾਏਗਾ। ਜ਼ੁਬੈਰ ਸਾਹਿਬ ਵੀਡੀਓ ਥੋੜੀ ਦੇਰ ਵਾਸਤੇ ਬੰਦ ਕਰ ਲਓ, ਕਿਉਂਕਿ ਤੁਸੀਂ ਹੌਟਸਪੌਟ ਤੇ ਗਏ। ਜੀ ਜ਼ੁਬੈਰ ਸਾਹਿਬ ਕਰੋ ਗੱਲ। ਡਿਸਕਨੈਕਟ ਹੋ ਗਏ ਨੇ ਮੇਰਾ ਖਿਆਲ। ਮੈਂ ਕਿਹਾ ਜਿਹੜੀ ਵਾਇਲੈਂਸ ਚੀਜ਼ ਸੀ ਨਾ, ਉਹ ਵਾਇਲੈਂਸ ਪੂਰੇ ਉਹਦੇ ਤੇ ਔਰੰਗਜ਼ੇਬ ਦੇ ਰਾਜ ਦੇ ਉੱਤੇ ਛਾਈ ਹੋਈ ਹੈ। ਜਿਵੇਂ ਉਹ ਰਾਜ ਵਿੱਚ ਆਇਆ, ਜਿਵੇਂ ਉਹਨੇ ਆਪਣੇ ਪਿਓ ਨੂੰ, ਸ਼ਾਹਜਹਾਨ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ, ਜਿਵੇਂ ਦਾਰਾ ਸ਼ਿਕੋ ਨੂੰ ਮਾਰਿਆ। 3 ਦਿਨ ਉਹਦਾ ਜਿਹੜਾ ਉਹਦੀ ਸਿਰੀ ਜਿਹੜੀ ਹੈ ਦਾਰਾ ਸ਼ਿਕੋ ਦੀ ਦਿੱਲੀ ਵਿੱਚ ਟੰਗੀ ਰਹੀ। ਉਹ ਸਾਰੀ ਵਾਇਲੈਂਸ ਹੈਗੀ ਹੈ। ਉਹ ਸਾਰੀ ਵਾਇਲੈਂਸ ਹਾਫਿਜ਼ ਬਰਖੁਰਦਾਰ ਨੇ ਵੀ ਐਕਸਪੀਰੀਅੰਸ ਕੀਤੀ ਹੈ। ਉਹ 1930 ਦੇ ਵਿੱਚ ਜੰਮਿਆ, 1630 ਵਿੱਚ ਜੰਮਿਆ। ਜਦੋਂ ਔਰੰਗਜ਼ੇਬ ਆਇਆ ਉਹ ਪਰਜਵਾਨ ਸੀ ਹਾਫਿਜ਼ ਬਰਖੁਰਦਾਰ। ਉਹ ਵੇਖ ਰਿਹਾ ਸੀ ਸਾਰਾ, ਜਿਵੇਂ ਬੁੱਲੇ ਸ਼ਾਹ ਵੇਖ ਰਿਹਾ ਸੀ। ਬੁੱਲੇ ਸ਼ਾਹ ਵੀ ਆਪਣੇ ਵੇਲੇ ਨੂੰ ਵੇਖ ਰਿਹਾ ਸੀ। ਉਹਨੇ ਔਰੰਗਜ਼ੇਬ ਦਾ ਮਰਨ ਵੇਖਿਆ ਔਰ ਸਾਰੀ ਫਿਰ ਉਹ ਦੇਖੀ।
ਤੇ ਉਹ ਹਾਫਿਜ਼ ਬੁਲ ਖੁਦਾ ਸਾਰਾ ਵੇਖ ਰਿਹਾ ਸੀ ਔਰ ਉਹਦੀ ਸ਼ਾਇਰੀ ਵਿੱਚ ਰਿਫਲੈਕਟ ਵੀ ਹੋ ਰਿਹਾ। ਰਾਠਾਂ ਦੇ ਵਿੱਚ ਉਹਨੇ ਰਾਠਾਂ ਬਾਰੇ ਲਿਖਿਆ ਹੈ, ਉਹ ਹਾਕਮ ਹੀ ਨੇ ਰਾਠ ਜਿਹੜੇ ਨੇ, ਹਾਕਮਾਂ ਦਾ ਹੀ ਕਿੱਸਾ ਹੈ ਉਹ ਜਿਹੜੇ ਨੇ ਉਹ ਕਿ ਮੈਂ ਦੱਸਿਆ ਗਈ ਹੈ ਕਿ ਉਹ ਟੈਕਸ ਇਕੱਠਾ ਕਰਦੇ ਨੇ ਬਾਦਸ਼ਾਹ ਲਈ ਔਰ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਮਿਰਜ਼ੇ ਵੀ ਖੁਦ ਮੁਖਤਾਰ ਨੇ, ਮਾਣੀ ਵੀ ਖੁਦ ਟੈਕਸਾਂ ਨੂੰ ਦਿੰਦੇ ਨੇ, ਬਾਕੀ ਆਪ ਰੱਖ ਲੈਂਦੇ। और जो लड़ाइयां होंदियां जंगा होंदियां यही सरदार जेडे ने फिर फौजां जेड़ियां ने वो भी मुहैया करते हैं, सिपाही भी मुहैया करते हैं। कोई 100 सिपाही देंदा, कोई 200 देंदा, कोई 400, जिथों एडे वड्डियां फौजां बनदियां। ਇਹ सारा टैक्स कलैक्ट होके सारी ਜਿਹੜੀ शानो शौकत है बादशाह ਦਾ ਜਿਹੜਾ ग्रैंजर है, ਜਿਹੜੀ ਉਹਦੀ पावर है, ਉਹਦੇ ਪਿੱਛੇ ਇਹ ਸਾਰੇ ਸਰਦਾਰਾਂ ਦਾ टैक्स कलैक्शन सारी ਉਹਦੇ ਉੱਤੇ ਉਹ ਖਲੋਤੇ जी। ਉਹ ਜ਼ੁਬੈਰ ਸਾਹਿਬ, ਮੈਨੂੰ ਡਾਕਟਰ ਮੰਜ਼ੂਰ ਸਾਹਿਬ ਦੀ ਗੱਲ ਯਾਦ ਆ ਗਈ ਕਿ ਉਹ ਕਹਿੰਦੇ ਸਨ ਕਿ ਕੋਈ ਵੀ ਜਿਹੜਾ ਅਸੀਂ ਕਿੱਸਾ ਪੜ੍ਹ ਰਹੇ ਹਾਂ, ਜਿਵੇਂ ਤੁਸੀਂ ਅਸੀਂ ਪੜ੍ਹੇ ਨੇ ਕਿਸੇ ਅੱਗੇ ਵੀ ਪੜਾਂਗੇ, ਤੇ ਉਹ ਜ਼ਾਹਿਰੀ ਗੱਲ ਹੈ ਉਹ ਬੇਸਿਕਲੀ ਉਹ ਕੈਰੈਕਟਰ ਯੂਜ਼ ਕਰ ਰਿਹਾ ਹੁੰਦਾ ਹੈ ਉਹ ਗੱਲਾਂ ਕਹਿਣਾ ਤੇ ਜਿਹੜੀਆਂ ਡਾਇਰੈਕਟਲੀ ਓਪਨਲੀ ਪਬਲਿਕ ਜਾ ਕੇ ਖਲੋ ਕੇ ਨਹੀਂ ਕਹਿ ਸਕਦਾ ਚਬੂਤਰੇ ਤੇ ਵਾਰਿਸ ਸ਼ਾਹ ਦੇ ਵਿੱਚ ਵੀ ਉਹਨੇ ਇਹੀ ਕਿੱਸਾ ਕਹਿਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਅਖੀਰ ਤੇ ਉਹ ਵਾਰਿਸ ਸ਼ਾਹ ਕਹਿੰਦਾ ਹੈ ਕਿ ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਹੈ ਕਿ ਉਹਨੇ ਜਿਹੜਾ ਉਸ ਵਕਤ ਦੇ ਰੀਤ ਰਿਵਾਜ ਸਨ, ਜਿਹੜਾ ਗਨ ਸੀ, ਜਿਹੜੀ ਪੋਲਿਟਿਕਸ ਸੀ, ਜਿਹੜੀ ਉਤਾਰ ਚੜਾਓ ਸੀ, ਜਿਹੜਾ ਪੁਰਾਣੀਆਂ ਰੀਤਾਂ ਵੱਧਦੀਆਂ ਮਰਦੀਆਂ ਪਈਆਂ ਸਨ, ਨਵੀਆਂ ਜੰਮਦੀਆਂ ਪਈਆਂ ਸਨ, ਉਹ ਜਿਹੜੇ ਕੰਟਰਾਡਿਕਸ਼ਨ ਸਨ, ਤੇ ਕਿਸੇ ਕਹਾਣੀਆਂ ਜਿਹੜੀਆਂ ਨੇ ਉਹ ਤੇ ਇੱਕ ਵਹੀਕਲ ਹੁੰਦੀ ਹੈ ਨਾ, ਜਿਵੇਂ ਤੁਸੀਂ ਪੜ੍ਹਾਇਆ ਹੈ ਉਸ ਸੋਚ ਨੂੰ ਬਿਆਨ ਕਰਨ ਵਾਸਤੇ। ਤੇ ਆਈ ਥਿੰਕ ਇਹ ਅਸੀਂ ਕਿਸੇ ਐਸੇ ਤੇ ਸ਼ਾਇਦ ਨਹੀਂ ਪੜ੍ਹਦੇ, ਕਮ ਸੇ ਕਮ ਮੈਂ ਤੇ ਇਹ ਸੋਚ ਕੇ ਅਪਰੋਚ ਨਹੀਂ ਕਰਦਾ ਨਾ ਕਿਸੇ ਨੂੰ ਕਿ ਇਹ ਕੋਈ ਇਸ਼ਕ ਮਸ਼ੂਕੀ ਵਾਲੀ ਜਾਂ ਰੋਮਾਂਟਿਕ ਕਿਸੇ ਨੇ, ਬਲਕਿ ਸਾਡਾ ਪੜ੍ਹਨ ਦਾ ਮਕਸਦ ਇਹੀ ਹੁੰਦਾ ਹੈ ਕਿ ਜਿਵੇਂ ਅਸੀਂ ਵਾਰਿਸ ਸ਼ਾਹ ਦੇ ਬਾਰੇ ਕਹਿੰਦੇ ਹਾਂ ਕਿ ਇਹ ਇੱਕ ਹਿਸਟੋਰੀਕਲ ਡਾਕੂਮੈਂਟ ਹੈ ਪੰਜਾਬ ਦਾ ਤੇ ਪੰਜਾਬ ਦੀ ਰਹਿਤਲ ਦਾ 18ਵੀਂ ਸਦੀ ਦਾ। ਇਸ ਤਰ੍ਹਾਂ ਬੁੱਲੇ ਸ਼ਾਹ ਨੂੰ ਜਦੋਂ ਅਸੀਂ ਪੜ੍ਹਨੇ ਆ ਤੇ ਉਹ ਸਾਰਾ ਜਿਹੜਾ ਪੋਲੀਟੀਕਲ ਲੈਂਡਸਕੇਪ ਉਹਦੇ ਚ ਆਉਂਦਾ ਹੈ, ਉਤਾਰ ਚੜਾਓ ਤੇ ਅਨਰੈਸਟ ਆਉਂਦਾ ਹੈ, ਤੇ ਉਹ ਵੀ ਇੱਕ ਹਿਸਟੋਰੀਕਲ ਡਾਕੂਮੈਂਟ ਨੇ। ਲੇਕਿਨ ਆਈ ਥਿੰਕ ਸਿਰਫ ਜਿਹੜਾ ਜੈਨਰ ਇਸਤੇਮਾਲ ਕਰਦੇ ਪਏ ਨੇ ਗ੍ਰੇਟ ਸ਼ਾਇਰ, ਇਹ ਪੋਇਟਰੀ ਜਾਂ ਪੋਇਟਿਕ ਐਕਸਪ੍ਰੈਸ਼ਨ ਯੂਜ਼ ਕਰਦੇ ਪਏ ਨੇ ਉਸ ਹਿਸਟਰੀ ਨੂੰ ਡਾਕੂਮੈਂਟ ਕਰਨ ਵਾਸਤੇ, ਜਿਹੜਾ ਇੱਕ ਹਿਸਟੋਰੀਅਨ ਇੱਕ ਆਮ ਨਾਵਲ ਜਾਂ ਇੱਕ ਹੋਰ ਡਾਕੂਮੈਂਟ ਦੀ ਸ਼ਕਲ ਚ ਤਿਆਰ ਕਰਦਾ। ਬਸ ਮੈਂ ਨਾ ਕਹਿਣਾ ਸੀ। हाँ जी, मिसेस किशोर गुलजार जी। जी जी जुबैर साहब, मैं बल्कि 2-3 त्याड़े से सोच रही सी मैं मिर्जा साहिबा पूरी नहीं अटेंड की थी। हूँ मैं शुरू वाले लेक्चर मैं सुनने शुरू किए, माड़ा ख्याल माड़ा महीने तक ना मैं जरा करी सुननी पिया पूरा किस्सा वापस मतलब आल कैच अप। मगर मैं तुसां ते एक सोशियो इकोनॉमिक और ख़ास तौर पर गवर्नेंस ने पॉइंट ऑफ व्यू या पावर ने पॉइंट ऑफ व्यू की तुसा उस तरीके से तकने पे हो। पर मैं जिस तरह सूफियाना कलाम एक स्पिरिचुअल या बंदा आखी सकना एक ट्रांजिशन ना एक कॉन्सेप्ट होना, मैं उस पॉइंट ऑफ व्यू से तकनी पी सी। हालांकि तुसा आखने पे हो कि हीर वारिस शाह नू या बाकी किस्सियां नू इस नाल कंपेयर नहीं किया तुसा की नहीं करना चाहिए। पर एक जरा फर्क में किस तरह लगा कि हीर वारिस शाह भी दमोदर दास वाली मैं नहीं पढ़ी हुई, पर उसे एक बड़ी ट्रांजिशन तुसा की नजर अछनी पी के रांझा जड़ा आ वो जोग किन्ना, फिर वो मेटाफर जड़ा चलना पिया हीर ना रांझे ना के वो जिस्म ते कलबूत सॉरी कलबूत ते रूह है ते मौत ने बाद फिर वो वक हुई गए सन। एक और मेटाफर भी ही रांझे ना जड़ा चलना पिया वो ये आ के आखिरकार जड़ा है ना सच है या एक सूफियाना जड़ा सोच ही कि तुसा ना तुसा तुसा नी जिहड़ी जात ही वो खुदा ने नाल या
एक बड़ी जिहड़ी हस्ती है इस दुनिया इस कायनात दी, उसने नाल ओ राबता जुड़ना चाहिना। सस्सी पन्नू सॉरी सोनी माईवाल ना जेड़ा किस्सा आया उस भी ये मेटाफर घड़े ना मेटाफर है या कि तुसा ने अमल है या तुसा ना मुर्शद आओ तुसा की कुल्ली तक की नहीं ते गैसी। सो तुसा की एक ट्रांजिशन दिसनी पी कि तुसा की मिर्जा साहिबा ना ये बड़ा इंटरेस्टिंग कैरेक्टरिस्टिक मिकी लगी कि ओ जेड़ी ट्रांजिशन ही वो तुसा की नहीं दिसनी पी, वो बस खत्म हो गए और इतना जुल्म और इतनी ज्यादा बल्कि मिकी लगना कि थोड़ा सा इट्स अ वेरी निहिलिस्टिक इन द सेंस के एक जो तुसा की लगना कि बस इसना कोई जिंदगी जड़ी है वो इस जुल्म नाल खत्म होएगी और ये आपस विच दो ट्राइब्स जड़े उन्हें एक दूसरे ना जंग करी की एक दूसरे पूरा खेवा साड़ी बाली और वापस चले गए ते एक एब्सर्ड या जो एब्सर्ड या एक जड़ा कॉन्सेप्ट मैं हूं कोट करनी पिया शमूस नु या डॉस्टोवेस्की नु ओ वाली कॉन्सेप्ट लगना पिया कि लाइफ इज एक्सट्रीमली रैंडम और उस जुल्म जड़ा है वो प्रिवेड करसी उसना ही बोल बाला होसी और ये स्पिरिचुअलिटी वाला जड़ा एस्पेक्ट आ वो बड़ा कम मिकी दिसया। माड़ी ये ऑब्जर्वेशन ही पता नहीं ठीक ही कि नहीं पर मिकी ये मतलब ये रुख माड़े जहन विच आया कि मिर्जा साहिबा ने किसे एक एब्सर्ड एक रैंडम किस्म ना फिलॉसफी है जेड़ी दूसरी सूफियाना कलाम से बड़ी फर्क है। ठीक है, बड़ी सोहनी बड़ी अच्छा। जुबैर साहब तुहाडी आवाज नहीं सही आ रही। जुबैर साहब आवाज नहीं आ रही तुहाडी सही। हुण आ रही है? हाँ जी हुण बेहतर है। मैं ख्याल हुण आ रही है? हाँ जी हुण बेहतर हो गई। ठीक हाँ जी आ गई। हाँ वो बड़ा अच्छा पॉइंट है तुहाडा ईश्वर साहिबाना ਜਿਹੜਾ ਇੱਕ ਇਹ ਵੀ ਇਸ ਪੁਆਇੰਟ ਤੋਂ ਵੀ ਦੇਖਿਆ ਜਾ ਸਕਦਾ ਕਿਉਂਕਿ ਇੱਕ ਚੀਜ਼ ਇਹਦੇ ਚ ਵੀ ਮੈਂ ਜਿਹੜੀ ਗੱਲਬਾਤ ਕੀਤੀ ਹੈ ਇਹਨਾਂ ਨੇ ਉਹਨੂੰ ਸੈਕੰਡ ਇੱਕ ਸੱਤਾ ਤੇ ਕੀਤਾ ਹੈ ਕਿ ਹਾਂ ਇਹਦੇ ਵਿੱਚ ਉਸ ਤਰ੍ਹਾਂ ਦੀ ਸਪਿਰਿਚੁਅਲਿਟੀ ਨਹੀਂ ਹੈ ਜਿਹੜੀ ਹੀਰ ਵਾਰਿਸ ਸ਼ਾਹ ਚ ਹੈ ਜਾਂ ਸ਼ਾਇਦ ਦਮੂਦਰ ਚ ਹੈ ਜਾਂ ਸੱਸੀ ਸੋਹਣੀ ਮਾਈਵਾਲ ਚ ਹੈ ਉਸ ਤਰ੍ਹਾਂ ਦੇ। मेरे ख्याल से जरा फर्क दिखाने की कोशिश की थी ना शायद हो सकता है कि जेरे शायर सन वारिस शाह ते हाफिज बरखुरदार उन्हों का अपना भी जरा कैरेक्टर है या जेरी फिलॉसफी ऑफ लाइफ है वो भी हर बंदे दी अपनी होंदी। हर लेखक का अपना एक थॉट प्रोसेस होंदा है, एक फलसफा होंदा है जिन्हों रख के ते अपने मुढ़ले ख्यालात ना वो शायरी च बयान करता है। मैं ख्याल उसका कि हाफिज बरखुरदार ने किसा चूज किया होवे बिकॉज ਉਹਦਾ ਜਿਹੜਾ ਐਟੀਟਿਊਡ ਹੈ ਲਾਈਫ ਦਾ ਉਹ ਬੜਾ ਨੇਕਡ ਹੈ, ਬੜਾ ਸਟਾਰਕ ਹੈ ਔਰ ਉਹ ਜਿਹੜੀ ਜ਼ਿੰਦਗੀ ਦਾ ਜਿਹੜਾ ਸਟਾਰਕ ਔਰ ਬਲੀਕ ਸਾਈਡ ਹੈ ਉਹਨੂੰ ਐਕਸਪੋਜ਼ ਕਰਨਾ ਚਾਹ ਰਿਹਾ ਹੈ। ਹੀ ਇਜ਼ ਲੈਸ ਸਪਿਰਿਚੁਅਲ ਆਬਵੀਅਸਲੀ ਕਿਉਂਕਿ ਇਹ ਸਾਫ ਉਹਦੇ ਜਿਹੜੇ ਕੈਰੈਕਟਰਸ ਨੇ ਖਾਸ ਤੌਰ ਤੇ ਜਿਹੜਾ ਹੀਰੋ ਹੈ ਉਹ ਐਰੋਗੈਂਟ ਹੈ ਤੇ ਲੇਕਿਨ ਇਹ ਵੀ ਇੱਕ ਹਿਊਮਨ ਕੈਰੈਕਟਰਿਸਟਿਕ ਹੈ लेकिन हम्बल होना रंज दा every human characteristic, so we are combination of all these characteristics. That's why we are so confused and we are so contradictory in our responses to the facts of life. So मैं ख्याल वो जरा in addition to historical perspective वो जरे लेखक ने उन्हों दा अपना भी एक सोच ते अपनी एक philosophy होती है जिहड़ी वो अपने characters दे विच show करना चाहते ने, दिखाना चाहते ने। ਤੇ ਉਹ ਇਹੀ ਵਜ੍ਹਾ ਵੇ ਕਿ ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ ਦੇ ਵਿੱਚ ਵਾਰਿਸ ਸ਼ਾਹ ਹਰ ਬੰਦ ਦੇਣ ਤੇ ਆਪਣੇ ਆਪ ਨੂੰ ਨਾਲ ਰੱਖਦਾ ਵੇ, ਕਮੈਂਟਰੀ ਨਾਲ ਕਰਦਾ ਵੇ ਤੇ ਬਲਕਿ ਕਈ ਜਗ੍ਹਾ ਤੇ ਉਹ ਰੰਜ ਨੂੰ ਆਪਣੇ ਨਾਲ ਹੀ ਰੱਖਦਾ ਵੇ, ਬਿਲਕੁਲ ਸਮਝਦਾ ਜਿਵੇਂ ਆਪ ਹੀ ਰੰਜ ਆ। ਤੇ ਮੈਨੂੰ ਕੁਛ ਇਸ ਤਰ੍ਹਾਂ ਲੱਗਾ ਕਿ ਉਹ ਜਿਹੜਾ ਲਿਖਾਰੀ ਹੈ ਉਹ ਆਪਣੇ ਇੱਕ ਫਲਸਫੇ ਨੂੰ ਵੇਖਦੇ ਦੋਵੇਂ ਦੁਨੀਆ ਨੂੰ ਪਏ ਨੇ, ਉਸੇ ਹੀ ਕਲਚਰ ਚ ਹੈਗੇ ਨੇ, ਲੇਕਿਨ ਉਹਨਾਂ ਦਾ ਚੀਜ਼ਾਂ ਨੂੰ ਐਨਾਲਿਸਿਸ ਕਰਨ ਦਾ ਜਿਹੜਾ ਤਰੀਕੇਕਾਰ ਹੈ
ਉਹ ਥੋੜਾ ਡਿਫਰੈਂਟ ਹੈ ਬਿਕੋਜ਼ ਉਹਨਾਂ ਦੀ ਫਿਲਾਸਫੀ ਡਿਫਰੈਂਟ ਹੈ। ਲੇਕਿਨ ਕੰਮ ਉਹ ਇੱਕੋ ਕਰਦੇ ਪਏ ਨੇ ਕਿ ਉਹ ਇੱਕ ਹਿਸਟੋਰੀਕਲ ਡਾਕੂਮੈਂਟ ਕ੍ਰੀਏਟ ਕਰਦੇ ਪਏ ਨੇ ਥਰੂ ਥੀਸ ਇਵੈਂਟਸ ਐਂਡ ਕੈਰੈਕਟਰਸ। ਐਂਡ ਆਫ ਕੋਰਸ ਐਕਸਪ੍ਰੈਸ਼ਨ ਜਿਹੜਾ ਵੇ ਉਹੀ ਐਕਸਪ੍ਰੈਸ਼ਨ ਦੀ ਵਜ੍ਹਾ ਨਾਲ ਅਸੀਂ ਪੜ੍ਹਨੇ ਪਏ ਹਾਂ ਕਿਉਂਕਿ ਉਹ ਇੱਕ ਗਿਫਟ ਹੈ ਸਾਡੇ ਵਾਸਤੇ। ਹਾਂ ਉਹ ਹੈਗਾ ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ। ਹਾਂਜੀ, ਤੇ ਉਹ ਇਸ ਤਰ੍ਹਾਂ ਮੈਨੂੰ ਲੱਗਾ ਦੋਵਾਂ ਦਾ ਨਾ ਕੰਪੈਰੀਜ਼ਨ। ਐਂਡ ਡੈਫੀਨਿਟਲੀ ਸ਼ੀ ਇਜ਼ ਆਈ ਕੰਕਰ ਵਿਦ ਕਿਸ਼ਵਰ ਜੀ ਕੇ ਆਫ ਕੋਰਸ ਉਹ ਅਸੀਂ ਤੇ ਸਾਰਾ ਪੜ੍ਹ ਲਿਆ ਤੇ ਉਹਦੇ ਚ ਹੰਬਲਨੈਸ ਨਹੀਂ ਗਈ। ਹੀ ਇਜ਼ ਨੋਟ ਵਨ ਵਿਦ ਹਿਊਮਿਲਿਟੀ। ਉਹਦੇ ਚ ਹਿਊਮਿਲਿਟੀ ਨਹੀਂ ਗਈ, ਹੰਬਲਨੈਸ ਨਹੀਂ ਗਈ। ਹੀ ਇਜ਼ ਨੋਟ ਹੰਬਲ ਐਟ ਆਲ। ਲੇਕਿਨ ਵਾਰਿਸ ਸ਼ਾਹ ਦੇਖੋ ਤੁਸੀਂ, ਉਹ ਹੀਰ ਜਿਹੜਾ ਰਾਂਝਾ ਉਹ ਤੇ ਹੱਦਾਂ ਪਾਰ ਕਰ ਜਾਂਦਾ ਵੇ ਹੰਬਲ ਹੋਣ ਦੀਆਂ। ਤੇ ਬਲਕਿ ਉਹ ਇੰਨਾ ਹੰਬਲ ਹੈ ਕਿ ਅਗਲੇ ਕਹਿੰਦੀ ਚੱਲ ਮੈਂ ਨੱਸਣ ਨੂੰ ਤਿਆਰ ਤੇਰੇ ਨਾਲ, ਤੇ ਉਹ ਕਹਿੰਦਾ ਜੀ ਨੱਸ ਕੇ ਨਹੀਂ ਜਾਣਾ ਮੈਂ। ਤੇ ਉਹਦੇ ਦੂਜੇ ਪਾਸੇ ਮਿਰਜ਼ਾ ਬਿਲਕੁਲ ਆਪੋਜ਼ਿਟ ਕੈਰੈਕਟਰਸ ਨੇ। ਲੇਕਿਨ ਜਿਹੜਾ ਐਕਸਪੋਜ਼ਰ ਆਫ ਪਰਸਪੈਕਟਿਵ ਹੈ ਪੋਲੀਟੀਕਲ ਤੇ ਸੋਸ਼ੀਓ ਇਕਨੋਮਿਕ, ਉਹ ਤੇ ਆਫ ਕੋਰਸ ਰਾਈਟਰ ਨੇ ਦਿਖਾਣੀ ਹੁੰਦਾ ਕਿਉਂਕਿ ਉਹ ਤੇ ਵਿਟਨੈਸ ਹੁੰਦਾ ਹੈ ਉਹ ਸਾਰੇ ਹਾਲਾਤ ਦਾ ਨਾ। ਹਾਂਜੀ ਅਮਰਜੀਤ ਜੀ ਤੁਹਾਡੀ ਵਾਰੀ ਆ ਗਈ ਹੁਣ। ਮੈਂ ਥੋੜਾ ਜਿਹਾ ਕਿੱਸਾਕਾਰੀ ਨੂੰ ਪਿੱਛੇ ਹਟ ਕੇ ਥੋੜਾ ਦੇਖਣ ਦੀ ਕੋਸ਼ਿਸ਼ ਕੀਤੀ ਆ ਕਿ ਦੇਖੋ ਇਹ ਤਾਂ ਸ਼ੁਰੂ ਜਿਹੜਾ ਕੰਮ ਹੋਇਆ ਟ੍ਰੈਡੀਸ਼ਨ, ਉਹ ਤਾਂ ਫੋਕ ਐਂਟਰਟੇਨਮੈਂਟ ਨਾਲ ਹੋਇਆ ਕਿ ਲੋਕਾਂ ਦਾ ਇਹ ਲਿਟਰੇਚਰ ਹੈ ਇੱਕ ਕਿਸਮ ਦਾ। ਉਹ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਮੀਨਿੰਗ ਦਰ ਮੀਨਿੰਗ ਤੇ ਡੈਪਥ ਤੇ ਮੈਸੇजेस ਅੱਗੇ ਤੋਂ ਅੱਗੇ ਕੱਢਣ ਲੱਗ ਪਏ ਆ। ਮੇਨ ਫੰਕਸ਼ਨ ਜਿਹੜਾ ਕਿਸੇ ਬਣਨ ਦਾ ਸ਼ੁਰੂ ਤੋਂ ਜਦੋਂ ਵੀ ਰਿਹਾ, ਔਰ ਉਹ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕਾਂ ਕੰਮਕਾਰ ਕਰਕੇ ਆਉਣਾ ਤੇ ਨਾ ਘਰ ਦੇ ਵਿੱਚ ਬਿਜਲੀ ਤੇ ਨਾ ਟੀਵੀ, ਤੇ ਆਮ ਪਿੰਡਾਂ ਦੇ ਲੋਕਾਂ ਲਈ ਕੋਈ ਮਨੋਰੰਜਨ ਕਰਨਾ। ਤੇ ਉੱਥੇ ਜਿਹੜੇ ਪਿੰਡਾਂ ਦੇ ਭੱਟ ਮਰਾਸੀ ਹੁੰਦੇ ਸੀ ਜਾਂ ਰਾਸ ਪਾਉਣ ਵਾਲੇ ਹੁੰਦੇ ਸੀ, ਇਹ ਤਾਂ ਮੈਂ ਦੇਖੇ ਵੀ ਆ। ਔਰ ਕਿਸੇ ਦੀ ਮੇਨ ਚੀਜ਼ ਹੁੰਦੀ ਹੈ ਉਹਦੇ 'ਚ ਪੋਇਟਰੀ ਹੁੰਦੀ ਆ ਸਾਰਿਆਂ 'ਚ, ਔਰ ਗਾ ਕੇ ਔਰ ਐਕਟ ਆਊਟ ਕਰਨ ਦੇ ਜਿਹੜੇ ਉਹ ਲੋਕ ਹੁੰਦੇ ਸਨ ਪੁਰਾਣੇ ਰਾਤਾਂ ਨੂੰ, ਉਹ ਮੁੰਡੇ ਕੁੜੀਆਂ ਦੇ ਕੱਪੜੇ ਪਾ ਕੇ ਤੇ ਕੋਈ ਰਾਜਾ ਬਣ ਕੇ ਤੇ ਕੋਈ ਪੂਰਨ ਭਗਤ ਦਾ, ਮੈਂ ਆਮ ਤੌਰ ਤੇ ਰਾਜਾ ਰਸਾਲੂ ਦੇ ਜਿਹੜੇ ਐਕਟ ਆਊਟ ਹੁੰਦੇ ਜਿਹੜੇ ਕਿੱਸੇ ਦੇਖੇ ਆ, ਔਰ ਇੰਨੇ ਇਮੋਸ਼ਨਸ ਭਰੇ ਹੁੰਦੇ ਉਹਨਾਂ ਦੇ ਵਿੱਚ। ਪਰ ਇਹਨਾਂ ਦਾ ਮੇਨ ਮਕਸਦ ਜਿਹੜਾ ਹੁੰਦਾ ਸੀ ਉਸ ਜ਼ਮਾਨੇ ਤੇ ਫੋਕ ਲਿਟਰੇਚਰ ਦਾ, ਲੋਕਾਂ ਨੂੰ ਐਂਟਰਟੇਨ ਹੀ ਕਰਨਾ ਹੁੰਦਾ ਸੀ। ਹੁਣ ਅਸੀਂ ਇਹਨੂੰ ਇੱਕ ਖਾਸ ਮਤਲਬ ਕਿ ਸਾਹਿਤ ਦਾ ਹਿੱਸਾ ਬਣ ਕੇ ਇਹਨੂੰ ਬੜੀਆਂ ਬਾਰੀਕੀਆਂ ਤੋਂ ਬਰੀਕੀਆਂ ਅੰਦਰ ਬਰੀਕੀਆਂ ਸ਼ਾਰ ਹੁਣ ਪਾਉਂਦੇ ਵੀ ਨੇ, ਦੇਖਦੇ ਹਾਂ। ਪਰ ਇਹ ਟ੍ਰੈਡੀਸ਼ਨ ਬੜੀ ਦੇਰ ਦੀ ਆ ਰਹੀ ਹੈ। ਦੇਖੋ ਗ੍ਰੀਕਸ ਤੋਂ ਅਰਬ ਦੇ ਵਿੱਚ ਆਏ, ਫਾਰਸੀ ਵਿੱਚ ਆਏ, ਫਿਰ ਬਾਅਦ 'ਚ ਜਾ ਕੇ ਪੰਜਾਬੀ ਵਿੱਚ ਕਿੱਸੇ ਆਏ। ਇਹ ਸਾਰੇ ਕਿੱਸੇ ਵੀ ਜਿਹੜੇ ਪੁਰਾਣੇ ਨੇ, ਕੋਈ ਮਹਾਭਾਰਤ ਜਾਂ ਰਾਮਾਇਣ ਹੋਏ, ਬੜੀ ਦੇਰ ਤੋਂ ਚੱਲਦੇ ਆ ਰਹੇ ਨੇ। ਇਹਨਾਂ ਸਾਰਿਆਂ ਦਾ ਮੇਨ ਫੰਕਸ਼ਨ ਹੈਗਾ ਫੋਕ ਐਂਟਰਟੇਨਮੈਂਟ। ਔਰ ਉਹਦੇ ਵਿਚਕਾਰ ਫਿਰ ਕਿੰਨੀਆਂ ਤਹਿਾਂ ਲੇਅਰਸ ਇਹ ਜਿਹੜਾ ਪੋਇਟ ਜਾਂ ਕ੍ਰੀਏਟ ਕਰ ਸਕਦੇ ਨੇ, ਕਈ ਸਾਨੂੰ ਸਮਝ ਆ ਜਾਂਦੀਆਂ, ਕਈ ਸਮਝ ਨਹੀਂ ਆਉਂਦੀਆਂ। ਸੋ ਮੇਰਾ ਖਿਆਲ ਇਹ ਵੀ ਇੱਕ ਵੱਡੀ ਗੱਲ ਹੈ ਕਿ ਕਿੱਥੋਂ ਗੱਲ ਸ਼ੁਰੂ ਹੋਈ ਐਂਟਰਟੇਨਮੈਂਟ ਤੋਂ, ਔਰ ਕਿੱਥੇ ਅੱਜ ਕੱਲ੍ਹ ਐਡਾ ਵੱਡਾ ਲਿਟਰੇਚਰ ਬਣ ਗਿਆ ਕਿੱਸਾਕਾਰੀ। ਤੇ ਮੈਂ ਇਸ ਹਿਸਾਬ ਨਾਲ ਦੇਖਿਆ। ਔਰ ਜਿਹੜੀ ਇੱਕ ਮਿਰਜ਼ਾ ਸਾਹਿਬਾਂ ਦੀ ਜੇ ਕਿਸੇ ਤੇ ਆਪਾਂ ਗੱਲ ਕਰੀਏ, ਤੁਸੀਂ ਜ਼ੁਬੈਰ ਸਾਹਿਬ ਬੜੀ ਬਾਰੀਕੀ ਦੇ ਨਾਲ, ਬੜੀ ਡਿਟੇਲ ਦਾ, ਬੜੇ ਡਾਇਮੈਂਸ਼ਨਸ ਦੇ ਨਾਲ ਉਹਨੂੰ ਤੁਸੀਂ ਸਾਨੂੰ ਦੱਸਿਆ। ਆਈ ਐਮ ਗਲੈਡ ਕਿ ਅਸੀਂ ਸੁਣਿਆ, ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਹੈ, ਉਹਨੂੰ ਫਿਰ ਦੁਬਾਰਾ ਸੁਣਾਂਗੇ। ਮੇਰਾ ਜਿਹੜਾ ਕੁਐਸਚਨ ਮੈਂ ਆਨਸਰ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ 'ਚ ਇਹ ਹੈ ਕਿ ਸਾਹਿਬਾਂ ਹੈ ਜਿਹੜੀ ਕਿਸੇ ਦੇ ਹਿਸਾਬ ਨਾਲ ਜਾਂ ਲੋਕੀ ਜਿੱਦਾਂ ਇੰਟਰਪ੍ਰੀਟੇਨ ਕਰਦੇ ਨੇ, ਵਾਕਈ ਕੋਈ ਦਗਾਬਾਜ਼ ਸੀ ਜਿਹੜੇ ਕਿ ਆਮ ਲੋਕੀ ਕਹਿੰਦੇ ਨੇ, ਲੋਕਾਂ ਦੀ ਇਹੀ ਪਰਸੈਪਸ਼ਨ ਹੈ ਕਿ ਉਹਨੇ ਜੀ ਮਿਰਜ਼ੇ ਨੂੰ ਮਰਵਾਤਾ, ਦਗਾਬਾਜ਼ ਨਿਕਲੀ ਫਲਾਨਾ, ਕਿ ਸਾਹਿਬਾਂ ਵਾਕਈ ਕੋਈ ਦਗਾਬਾਜ਼ ਸੀ ਜਾਂ ਕਿ ਉਹ ਇੱਕ ਰੀਅਲਿਸਟ ਸੀ? ਉਹਦੀ ਪਹਿਲਾਂ ਐਵੋਲਿਊਸ਼ਨ ਜਿੱਦਾਂ ਹੋਈ ਆ ਕਿ ਪਹਿਲਾਂ ਇਮੋਸ਼ਨਲੀ ਉਹਨੇ ਮਿਰਜ਼ੇ ਨੂੰ ਸੱਦਣਾ ਤੇ ਬੁਲਾ ਕੇ, ਫਿਰ ਉਹ ਤੋਂ ਬਾਅਦ ਜਿਉਂ-ਜਿਉਂ ਸਟੋਰੀ ਵੱਧਦੀ ਜਾਂਦੀ ਆ ਉਹ ਰੀਅਲਿਸਟਿਕ ਹੁੰਦੀ ਚਲੀ ਜਾਂਦੀ ਆ ਕਿ ਜ਼ਿੰਦਗੀ ਦੇ ਵਿੱਚ ਜੇ ਹਰ ਇਨਸਾਨ ਨਾਲ ਇਹੀ ਗੱਲ ਹੀ ਹੁੰਦੀ ਆ, ਕਿਉਂਕਿ ਸ਼ੁਰੂ ਯੰਗਰ ਏਜ ਦੇ ਵਿੱਚ ਇਮੋਸ਼ਨ ਦੇ ਨਾਲ ਹੁੰਦੇ ਨੇ, ਤੇ ਜਿਉਂ-ਜਿਉਂ ਰਿਐਲਿਟੀ ਉਹਨਾਂ ਨੂੰ ਸਟਰਾਈਕ ਕਰਦੀ ਆ, ਉਮਰ ਵੱਧਦੀ ਆ, ਔਰ ਇਹ
ਕੰਟਰੀਜ਼ ਦਾ ਵੀ ਵਾਕਿਆਂ ਦਾ ਵੀ ਇਹੀ ਹੈ, ਐਵੋਲੂਸ਼ਨ ਆਫ ਥਾਟ, ਕਿ ਇਮੋਸ਼ਨਸ ਤੋਂ ਤੁਸੀਂ ਇੱਕ ਰੀਅਲਿਸਟ ਬਣ ਜਾਂਦੇ ਹੋ। ਜਦੋਂ ਬਾਅਦ ਚ ਰੀਅਲਿਸਟ ਬਣ ਗਏ ਤੇ ਉਹ ਫਿਰ ਆਪਣੇ ਉਹ ਪੇਰੈਂਟਸ ਨੂੰ ਤੇ ਭਰਾਵਾਂ ਨੂੰ ਤੇ ਬਾਕੀ ਸਾਰਿਆਂ ਦਾ ਖਿਆਲ ਉਹਨੂੰ ਸ਼ੁਰੂ ਹੋ ਗਿਆ। ਮੇਰੇ ਖਿਆਲ ਇਸੇ ਨੂੰ ਹੀ ਤੁਸੀਂ ਇਨਲਾਈਟਨਮੈਂਟ ਜਾਂ ਅਵੇਕਨਿੰਗ ਕਹਿ ਸਕਦੇ ਹੋ, ਕਿ ਬਿਲਕੁਲ ਇਮੋਸ਼ਨਲ ਜਿਹੜਾ ਕਿ ਬਿਲਕੁਲ ਪਰਸਨਲ ਔਰ ਸੈਲਫਿਸ਼ ਗੱਲ ਹੈਗੀ ਆ, ਉਹਦੇ ਤੋਂ ਤੁਸੀਂ ਐਕਸਪੀਰੀਅੰਸ ਨਾਲ ਜਾਂ ਨੌਲੇਜ ਨਾਲ ਇਨਲਾਈਟਨਮੈਂਟ ਹੋਣਾ, ਕਿ ਦੂਜਿਆਂ ਦੀਆਂ ਪ੍ਰੋਬਲਮਸ ਨੂੰ ਵੀ ਦੇਖਣਾ, ਸੁਸਾਇਟੀ ਦੀਆਂ ਪ੍ਰੋਬਲਮਸ ਨੂੰ ਵੀ ਦੇਖਣਾ। ਇਹ ਆਪਣੇ ਸ਼ਾਇਰ ਜਿਹੜੇ ਵੱਡੇ ਕੀ ਇਹਨਾਂ ਦਾ ਨਾਂ, ਕਿ ਉਹਨਾਂ ਨੇ ਵੀ ਲਿਖਿਆ ਕਿ ਔਰ ਵੀ ਗਮ ਹੈ ਜ਼ਮਾਨੇ में मोहब्बत के सिवा फैज साहब, राहतें और भी हैं वसल की राहत के सिवा। ਇਹ ਸਿਰਫ ਐਵੋਲੂਸ਼ਨ ਹੈ ਫਰੋਮ ਇਮੋਸ਼ਨਲ ਐਲੀਮੈਂਟ ਟੂ ਰਿਐਲਿਟੀ। ਔਰ ਇਹ ਵਿੱਚ ਕਿਸੇ ਦੇ ਵਿੱਚ ਵੀ ਬਾਰ-ਬਾਰ ਇਸ਼ਾਰੇ ਆਉਂਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਇਸ਼ਕ ਤੋਂ ਪਾਸੇ ਹਟ ਕੇ ਅਯਾਲੀ ਜੋ ਕਹਿ ਰਿਹਾ, ਜਾਂ ਔਰਤ ਜੋ ਕਹਿ ਰਹੀ ਆ, ਜਾਂ ਉਹ ਭਾਂਡ ਤੇ ਗਾਉਣ ਵਾਲੇ ਵਿਆਹ ਵਿੱਚ ਜੋ ਗਰੀਬ ਕਹਿ ਰਹੇ ਨੇ, ਉਹਨਾਂ ਦੀ ਗੱਲ ਨੂੰ ਵੀ ਸੋਚੋ। ਮੇਰੇ ਖਿਆਲ ਦਿਸ ਇਜ਼ ਐਵੋਲੂਸ਼ਨ ਫਰੋਮ ਇਮੋਸ਼ਨਲ ਟੂ ਰੀਅਲਿਜ਼ਮ। ਇਹਦੇ ਵਿੱਚ ਸਾਹਿਬਾਂ ਦਾ ਮੈਂ ਇਸ ਤਰ੍ਹਾਂ ਦੇਖਿਆ ਕਿ ਉਹ ਦਗਾਬਾਜ਼ ਨਹੀਂ, ਉਹਨੂੰ ਰਿਐਲਿਟੀ ਐਕਚੁਅਲੀ ਸਟ੍ਰਾਈਕ ਕੀਤੀ। ਔਰ ਬਾਅਦ ਦੇ ਵਿੱਚ ਤਾਂ ਫਿਰ ਇਹ ਵੀ ਬਾਰ-ਬਾਰ ਕਹਿੰਦੇ ਨੇ ਕਿ ਜਿੱਦਾਂ ਕਿ ਜਿਹੜੀ ਗੱਲ ਪ੍ਰੈਕਟੀਕਲ ਨਹੀਂ ਹੋ ਸਕਦੀ, ਕਿ ਤੁਸੀਂ ਬਿਲਕੁਲ ਹਾਰਡ ਲਾਈਨਰ ਜੇ ਬਣੇ ਹੋ, ਜੇ ਕੰਪਰੋਮਾਈਜ਼ ਜ਼ਿੰਦਗੀ 'ਚ ਕਰਨਾ ਨਹੀਂ ਸਿੱਖਿਆ, ਤਾਂ ਤੁਸੀਂ ਇਵੋਲਵ ਨਹੀਂ ਹੋਏ, ਤੁਹਾਡੇ 'ਚ ਅਵੇਕਨਿੰਗ ਨਹੀਂ ਆਈ। वो अफसाना जिसे अंजाम तक लाना ना हो मुमकिन, उसे एक खूबसूरत मोड़ देकर छोड़ना अच्छा। कि अपने ही पॉइंट से अड़े रहना और मर जाना वर्सेस दूजे पासे भी नजर फेर के दुखा तकलीफा लोगों दियां भी देख के उन्होंने इनकॉर्पोरेट करके कॉम्प्रोमाइज करना, दिस इज एवोल्यूशन। आई थिंक दिस इज साहिबा हैज डन इन द स्टोरी। मैं थोड़ा इस तरह देखा। ਆਪਣੇ ਅਮਰਜੀਤ ਜੀ, ਹੈ ਜਿਹੜੀ ਸਾਡਾ ਇਸ ਵੇਲੇ ਪੰਜਾਬੀ ਸੀਨ ਹੈ ਇੱਥੇ ਸਾਡੇ ਲਹਿੰਦੇ ਪੰਜਾਬ 'ਚ, ਉਹਦੇ 'ਚ ਡਿਸਕਸ਼ਨ ਚੱਲੀ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਮਿਰਜ਼ਾ ਸਾਹਿਬਾਂ ਦੀ। ਇੱਕ ਜਿਹੜਾ ਨੇ ਨਜਮ ਸਾਹਿਬ ਨੇ, ਜੋ ਨਜਮ ਹੁਸੈਨ ਸੈਯਦ, ਉਹਨਾਂ ਨੇ ਤੇ ਇਸ ਕਿੱਸੇ ਨੂੰ ਰਿਜੈਕਟ ਕਰਤਾ। ਉਹਨਾਂ ਨੇ ਕਿਹਾ ਇਹ ਇਸ਼ਕ ਦਾ ਕਿੱਸਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮਿਰਜ਼ਾ ਸਾਹਿਬਾਂ ਦੋਵੇਂ ਜਿਹੜੇ ਨੇ ਆਸ਼ਿਕ ਨਹੀਂ ਨੇ। ਦੂਸਰਾ ਜਿਹੜਾ ਹੈਗਾ, ਉਹਨਾਂ ਨੇ ਕਿਹਾ ਉਸ ਤਰ੍ਹਾਂ ਦਾ ਕਿੱਸਾ ਨਹੀਂ ਹੈ ਜਿਸ ਤਰ੍ਹਾਂ ਹੀਰ ਵਾਰਿਸ ਸ਼ਾਹ ਹੈ ਜਾਂ ਸੱਸੀ ਪੁੰਨੂ ਹੈ ਜਾਂ ਸੋਹਣੀ ਮਹੀਵਾਲ ਹੈ, ਇਹ ਇੱਕ ਰਾਠਾਂ ਦੀ ਕਹਾਣੀ। ਦੂਸਰੇ ਪਾਸੇ ਮੁਸ਼ਤਾਕ ਸੂਫੀ ਸਾਹਿਬ ਨੇ ਇੱਕ ਕਿਤਾਬ ਲਿਖੀ ਹੈ, ਉਹ ਮੈਂ ਸਈਦ ਸਾਹਿਬ ਨੂੰ ਭੇਜ ਵੀ ਦਾਂਗਾ ਕਦੀ। ਉਹਦੇ ਵਿੱਚ ਉਹਨਾਂ ਨੇ ਡਿਫੈਂਡ ਕੀਤਾ ਇਹਨੂੰ, ਖਾਸ ਤੌਰ ਤੇ ਸਾਹਿਬਾਂ ਨੂੰ, ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਗੱਲ। ਉਹ ਕਹਿ ਰਹੇ ਨੇ ਕਿ ਸਾਹਿਬਾਂ ਜਿਹੜੀ ਹੈ ਉਹ ਇੱਕ, ਉਹਨਾਂ ਨੇ ਕਿਹਾ ਕਿ ਉਹ ਤਾਂ ਇੱਕ ਮਾਡਰਨ ਔਰਤ ਹੈ, ਔਰ ਉਹ ਜਿਹੜੀ ਨਾ ਉਹਦੇ 'ਚ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਦੁਲਚੱਤੀ ਜਿਹੜੀ ਹੈ, ਡੁਐਲਿਟੀ ਦੇ ਵਿੱਚ ਫਸੀ ਹੈ। ਇੱਕ ਪਾਸੇ ਤੇ ਉਹ ਜਦੋਂ ਨਿਕਲਦੀ ਹੈ ਉੱਥੋਂ, ਨਾਲ ਹੀ ਉਹਨੂੰ ਆਪਣਾ ਘਰ ਔਰ ਸਾਰਾ ਕੁਝ ਯਾਦ ਆਉਣ ਲੱਗ ਪੈਂਦਾ, ਲੇਕਿਨ ਉਹ ਮਿਰਜ਼ੇ ਨਾਲ ਵੀ ਰਹਿਣਾ ਚਾਹੁੰਦੀ ਹੈ। ਔਰ ਉਹਦੀ ਜਿਹੜੀ ਥਿੰਕਿੰਗ ਹੈ ਉਹ ਗਲਤ ਨਹੀਂ ਹੈ। ਜੇ ਉਹਦੇ ਮਾਪੇ ਜੇ ਉਹਦੇ ਖਰਲ ਇਸ ਰਿਸ਼ਤੇ ਨੂੰ ਪ੍ਰਵਾਨ ਕਰ ਲੈਂਦੇ ਤੇ ਫਿਰ ਤੇ ਕੋਈ ਇਸ਼ੂ ਨਹੀਂ ਸੀ, ਉਹਦਾ ਇਸ਼ਕ ਵੀ ਪੂਰਾ ਹੋ ਜਾਣਾ ਸੀ, ਮਿਰਜ਼ੇ ਦਾ ਵੀ ਪੂਰਾ ਹੋ ਜਾਣਾ ਸੀ। ਲੇਕਿਨ ਇਹ ਜਿਹੜਾ ਉਹਨੂੰ ਪਿੱਛੇ ਆਪਣਾ ਯਾਦ ਆਉਂਦਾ ਹੈ ਸਾਈਕੋਲੋਜੀਕਲੀ ਸਾਹਿਬਾਂ ਨੂੰ, ਇਹ ਉਹਨੂੰ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਉਹ ਦਗਾਬਾਜ਼ ਨਹੀਂ ਬਣਾਉਂਦਾ ਉਹਨੂੰ। ਕੋਈ ਕ੍ਰਾਈਸਿਸ ਹੈ ਉਹਦਾ, ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈ ਉਹਦਾ। ਉਹ ਮਾਪਿਆਂ ਨੂੰ ਵੀ ਯਾਦ ਰੱਖਣਾ ਚਾਹੁੰਦੀ ਹੈ, ਮਿਰਜ਼ੇ ਨਾਲ ਵੀ ਜਾਣਾ ਚਾਹੁੰਦੀ ਹੈ, ਇੱਕ ਸੂਰਤ ਹਾਲ ਹੈ, ਉਹਨੂੰ ਸਮਝਣਾ ਚਾਹੀਦਾ ਹੈ ਸਾਨੂੰ। ਕੋਈ ਐਸਾ ਨਹੀਂ ਹੈ। ਹੁਣ ਕਿਸ਼ਵਰ ਸਾਹਿਬ ਨੇ ਗੱਲ ਕੀਤੀ ਦਸਤੋਵਿਸਕੀ ਦੀ, ਫਿਓਦਰ ਦਸਤੋਵਿਸਕੀ, ਉਹਦੇ ਬੜੇ ਕਰੈਕਟਰ ਐਸੇ ਹੈਗੇ ਨੇ ਜਿਹੜੇ ਬਿਲਕੁਲ ਹੀ ਕਦੇ ਇੱਕ ਪਾਸੇ ਜਾਂਦੇ ਨੇ, ਫਿਰ ਦੂਜਾ ਖਿਆਲ ਆਉਂਦਾ, ਦੂਜੇ ਪਾਸੇ ਆ ਜਾਂਦੇ ਨੇ। ਉਹ ਇੱਕ ਉਹਨਾਂ ਦੇ ਅੰਦਰ ਕ੍ਰਾਈਸਿਸ ਚੱਲ ਰਿਹਾ, ਇੱਕ ਜਗ੍ਹਾ ਡਿਸਾਈਡ ਨਹੀਂ ਕਰ ਪਾਉਂਦੇ ਉਹ। ਤੇ ਇਹ ਬੇਸ਼ੁਮਾਰ ਲੋਕ ਹੁੰਦੇ ਨੇ ਸਾਡੇ, ਇੱਕ ਮਾਡਰਨ ਲਾਈਫ ਦਾ ਫਿਨੋਮੀਨਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੇ ਆ। ਮੈਂ ਉਹੀ ਕਹਿ ਰਿਹਾ ਕਿ ਸਾਹਿਬਾਂ ਜਿਹੜੀ ਆ ਇਜ਼ ਐਕਚੁਅਲੀ ਜਸਟ ਐਨ ਐਗਜ਼ਾਮਪਲ
ਇਹ ਸਿਚੁਏਸ਼ਨ ਜਿਹੜੀ ਆ evolution from emotional to realistic or realism, a worldwide phenomena is happening to everybody. ਸਾਰੇ ਲੋਕ ਨੇ ਯੰਗਰ ਹੁੰਦੇ ਨੇ, ਇਮੋਸ਼ਨਲ ਹੁੰਦੇ ਨੇ, ਡਿਸੀਜਨ ਲੈਂਦੇ ਨੇ, ਜਿਉਂ-ਜਿਉਂ ਐਕਸਪੀਰੀਅੰਸ ਜਾਂ ਰਿਐਲਿਟੀ ਸਟ੍ਰਾਈਕ ਕਰਦੀ ਆ, they become more realist. So ਇਹ phenomena, ਸਾਹਿਬਾ is just one example ਕਿ ਇਹ ਤਾਂ ਤੁਸੀਂ ਲਾ ਲਓ ਪੋਲੀਟੀਕਲੀ ਵੀ, ਜੇ ਕੋਈ ਸਟੈਂਡ ਤੇ ਜਿੱਦਾਂ ਮਿਰਜ਼ੇ ਵਰਗਾ ਆਪਣੇ ਸਟੈਂਡ ਲੈ ਕੇ ਖੜਾ, ਤੇ ਉਹ ਤਾਂ ਨੈਚੁਰਲੀ ਮੌਤ ਹੈ। ਤੇ ਸਾਹਿਬਾਂ ਦੀ ਵੀ ਮੌਤ ਤਾਂ ਹੋਈ ਆ, ਪਰ ਉਹਨੇ ਇੱਕ ਆਪਣਾ ਵਿਊ ਪੁਆਇੰਟ ਚੇਂਜ ਕਰਕੇ ਦੁਨੀਆ ਨੂੰ ਦੱਸਿਆ ਕਿ ਦਿਸ ਇਜ਼ ਰੀਅਲਿਸਟਿਕ ਵੇ, ਈਵਨ ਦੋ ਸੋਸਾਇਟੀ ਨੇ ਨਹੀਂ ਮੰਨਿਆ, ਉਹਨੂੰ ਵੀ ਮਾਰ ਦਿੱਤਾ। ਪਰ ਆਈ ਥਿੰਕ ਦਿਸ ਇਜ਼ ਹਰ ਐਵੋਲੂਸ਼ਨ ਫਰੋਮ ਵੈਰੀ ਇਮੋਸ਼ਨਲ ਮਾਈਂਡ ਟੂ ਅ ਰੀਅਲਿਸਟਿਕ ਥਾਟ। ਇਹ ਮੈਂ ਸਾਹਿਬਾਂ ਦੀ ਇੱਕ ਐਗਜ਼ਾਮਪਲ ਕਹਿ ਸਕਦੇ ਹਾਂ। मैं काफी हद तक सहमत हाँ अमरजीत तेरा ना, लेकिन मेरा अगेन आई एम मोर aligned with what Zubair Sahab said कि ਇਹ ਜਿਹੜਾ ਐਗਜ਼ਿਸਟੈਂਸ਼ੀਅਲਿਜ਼ਮ ਦਾ ਜਿਹੜਾ ਇਸ਼ੂ ਹੈ ਨਾ ਇਨਸਾਨਾਂ ਦਾ, ਇਹ ਬਿਲਕੁਲ ਉਹ ਪੋਰਟਰੇ ਕੀਤਾ ਗਿਆ ਹੈ ਵੇ ਸਾਹਿਬਾ ਦੇ ਕਰੈਕਟਰ ਦੇ ਵਿੱਚ। ਕਿਉਂਕਿ ਨਾ ਸਿਰਫ ਸਾਹਿਬਾ, ਹੈਮਲਟ ਔਰ हर पहले दिन तो इंसान लैके अब तक बेसिकली तो वी आर द सेम प्रोडक्ट ऑफ इमोशंस एंड रियलिटी। और ਇਹਦੇ ਵਿੱਚ ਹਮੇਸ਼ਾ ਇੱਕ ਕ੍ਰਾਈਸਿਸ ਹਰ ਕੈਰੈਕਟਰ ਪੋਰਟਰੇ ਕੀਤਾ ਗਿਆ ਵੇ ਹਰ ਗ੍ਰੇਟ ਲਿਟਰੇਚਰ ਚ। ਹੈਮਲਟ ਦੀ ਮਿਸਾਲ ਸਭ ਤੋਂ ਵੱਡੀ ਉਹਦੀ, ਔਰ ਰੋਡ ਨੋ ਟੇਕਨ ਪੋਇਮ ਜਿਹੜੀ ਦੁਨੀਆ ਦੀ ਸਭ ਤੋਂ ਜ਼ਿਆਦਾ ਸੈਲੀਬ੍ਰੇਟਡ ਪੋਇਮ ਹੈ, ਉਹਦਾ ਵੀ ਇਸ਼ੂ ਜਿਹੜਾ ਵੀ ਰੋਬਰਟ ਫਰੋਸਟ ਨੇ ਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬੇਸਿਕਲੀ ਕਨਫਿਊਜ਼ਡ ਐਸੇ ਹੋ ਜਾਂਦੇ ਹਾਂ ਕਿ ਵੀ ਆਰ ਆਲਵੇਜ਼ ਗਿਵਨ ਵਿਦ ਚੋਇਸਿਸ, and out of two choices we have to, regardless of what choices we make, we will always regret। एक quotation ही है ऑस्कर वाइल्ड दी कि बेशक तारे को दो बेहतरीन choices हों और दो ही तन पसंद हों और तुसी एक चुक लो, लेकिन जे नहीं चुकोगे ना ओदा ता regret चलता रहेगा। So that is a contradiction that human, I think, materially is made up of। और एक crisis जरा बिना ए मैं शो कराने की कोशिश की है ਉਹਦੇ ਵਿੱਚ ਸਾਹਿਬਾਂ ਦੇ ਕੈਰੈਕਟਰ ਦੇ ਵਿੱਚ कि वो कंफ्यूज ही है and she wants to get best of both worlds। तो शायर दसना चाह रहा है कि ऐसा नहीं हो सकता, you have to choose and then stick with it and don't regret। लेकिन अगर तुसी चूज करके भी रिग्रेट करोगे कि मैं दूसरा रास्ता ले लेंदा ते मेरे नाल की बनना सी, जिवें रोड नो टेकन दे विच रॉबर्ट फॉस दसदा है, ते इशू वो भी कहंदा ही रहना सी, बिकॉज रिग्रेट जेड़ा ना वो भी एक ह्यूमन बड़ा बड़ा इशू है। और मेरा ख्याल है कि कुछ चीज़ां ऐसियां ने जिन्हियां के इनहेरेंट ने इंसानां च, जिन्हियां के असी बेशक 1000 साल पहले चले जाइए, 1000 साल बाद चले जाइए, इनहेरेंटली वी विल नेवर चेंज। देखो सही साहब, वो जरा साडा एक शायर सी बुल्ले शाह, उन्होंने कोई मॉडर्न फिलासफी नहीं पढ़ी सी, कोई एग्जिस्टेंशियलिज्म नहीं पढ़िया सी, लेकिन उन्हें एक लाइन लिखी, मेरी बुक्कल दे विच चोर। वो ਸਾੜੀਆਂ ਦੇ ਬੁੱਕਲਾਂ ਵਿੱਚ ਚੋਰ ਹੈਗੇ ਨੇ, ਸਾਹਿਬਾਂ ਦੀ ਬੁੱਕਲ 'ਚ ਵੀ ਚੋਰ ਹੈਗਾ ਸੀ, ਮਿਰਜ਼ੇ ਦੀ ਬੁੱਕਲ 'ਚ ਵੀ ਹੈਗਾ ਸੀ। ਬਿਲਕੁਲ ਸਹੀ। ਹਾਂਜੀ ਕਿਸ਼ੋਰ ਜੀ। मैं बल्कि अमरजीत साहब नी गल सु इतफाक भी करसा, और मैं ये भी आखसा कि ये जेडी डुअलिज्म ही है औरत ने भी शायद निशानी है। खाली मतलब डुअलिज्म एक मतलब साहिबा इवॉल्व ते करनी पी from emotionalism to rationalism या practicality, मगर ये dualism मारा ख्याल है कि एक औरत जेड़ी उम्र विच थोड़ी बड़ी होनी पी या उसकी नजर रखना पिया कि माड़े जेड़े माड़ा जेड़ा अमल आ उसना अगे अंजाम क्या होसी, तो वो फिर रैशनल सु ज्यादा वो एक एक तुसा की उस वो सोच भी दिसनी ना, अगलिया ना भी ख्याल, पिछलिया ना भी ख्याल। इट्स अ वेरी फेमिनिन कैरेक्टरिस्टिक टू मेरे ख्याल दे ਵਿੱਚ ਅਸੀਂ ਅਗਰ ਗੱਲ ਹੈ ਨਾ, ਦੇਖੋ ਇਸ ਕਿੱਸੇ ਦੇ ਵਿੱਚ ਹਾਫਿਜ਼ ਬਰਖੁਰਦਾਰ ਨੇ ਬਹੁਤਾ ਜ਼ਿਆਦਾ ਰਿਲੀਜਨ ਵਗੈਰਾ ਨੂੰ ਕੁਝ ਨਹੀਂ ਲਿਆਂਦਾ, ਜਿੱਦਾਂ ਕਿ ਹੀਰ ਵਾਰਿਸ ਦੇ ਵਿੱਚ ਤਾਂ ਰਿਲੀਜਨ ਦਾ ਬਹੁਤ ਜ਼ੋਰ ਹੈ। ਕੋਈ ਪ੍ਰੋਪਰਟੀ ਵੀ ਜੇ ਡਿਵਾਈਡ ਹੁੰਦੀ ਹੈ ਤੇ ਕਾਜ਼ੀ ਨੇ ਕਰਨੀ ਆ, ਮਸੀਤ ਤੇ ਮੁੱਲਾਂ ਦੇ ਝਗੜੇ ਤੇ ਵਿਆਹ ਵੀ ਮੁੱਲਾਂ ਨੇ, ਤੇ ਜੋਗੀ ਬਾਲਨਾਥ ਵੀ ਆ ਗਿਆ, ਹਿੰਦੂ
ਹਿੰਦੂ ਜਿਹੜਾ ਰਿਲੀਜਨ ਦੇ ਵਿੱਚ ਕਾਜ਼ੀ ਫਕੀਰ ਚ ਜਿਹੜਾ ਉਹਨਾਂ ਦੇ ਅਗਲੀ ਰਾਜੇ ਦੇ ਟਾਈਮ ਤੇ ਫਿਰ ਵੀ ਉਹਦੇ ਚ ਬਹੁਤ ਹੈ, ਪਰ ਇਹਦੇ ਵਿੱਚ ਕੋਈ ਐਸੀ ਮਿਥੋਲੋਜੀਕਲ ਗੱਲ ਜਾਂ ਕੋਈ ਰਿਲੀਜਨ ਦਾ ਜ਼ੋਰ ਬਿਲਕੁਲ ਨਹੀਂ, ਸਿਰਫ ਉਹ ਮਸੀਹ ਚ ਮਿਲਦੇ ਹੀ ਨੇ, ਬਾਕੀ ਸਾਰੀਆਂ ਪ੍ਰੈਕਟੀਕਲ ਗੱਲਾਂ ਨੇ ਇਹਦੇ ਵਿੱਚ। ਦੇਖੋ ਇਹਦੇ ਚ ਬਾਰ-ਬਾਰ ਇਸ਼ਾਰੇ ਨੇ ਕਿ ਜੇ ਮਿਥੀਕਲ ਗੱਲ ਕੋਈ ਆਉਂਦੀ ਤਾਂ ਇਹ ਕਿ ਬੱਕੀ ਜੀ ਉਹਨਾਂ ਨੂੰ ਜਾ ਕੇ ਦੱਸ ਦਿੰਦੀ ਆ ਜਾਂ ਕਾਂ ਥੋੜਾ ਜਿਹਾ ਮੈਸੇਜ ਦੇ ਦਿੰਦਾ, ਕੋਈ ਇੰਨੀ ਕੋਈ ਇਹਦੇ ਚ ਕੋਈ ਫੈਂਟਸੀ ਵਗੈਰਾ ਕੋਈ ਗੱਲ ਨਹੀਂ ਇਸ ਕਿੱਸੇ ਦੇ ਵਿੱਚ। ਇਹ ਚ ਰੀਅਲਿਸਟਿਕ ਗੱਲਾਂ ਨੇ, ਗਰੀਬ ਲੋਕ ਨੇ, ਅਯਾਲੀ ਨੇ, ਔਰ ਉਹ ਬਾਰ-ਬਾਰ ਇੱਕ ਉਹ ਵੀ ਕਹਿੰਦੀ ਹੈ ਕਿ ਜਨਾਨੀ ਕਿ ਤੂੰ ਕਿਉਂ ਲੜਾਈ ਕਰਕੇ ਵਿੱਚੋਂ ਕੀ ਲੈਣਾ, ਲੋਕਾਂ ਨੂੰ ਕਿਉਂ ਮਾਰੇਗਾ। ਸੋ ਮੇਰਾ ਖਿਆਲ ਇਟਸ ਮੋਰ ਟੁਵਰਡਸ ਰੀਅਲਿਜ਼ਮ, ਇਹ ਜਿਹੜਾ ਸਾਰਾ ਕਿੱਸਾ ਉਹਨੇ ਜ਼ੋਰ ਰੱਖਿਆ ਇਸ ਚੀਜ਼ ਤੇ। ਬਹਿਰਹਾਲ ਉਹਨੇ ਹਾਫਿਜ਼ ਬਰਖੁਰਦਾਰ ਨੇ ਜਿਹੜਾ ਸਾਹਿਬਾਂ ਦਾ ਕਰੈਕਟਰ ਹੈ, ਮੈਂ ਤੈਨੂੰ ਕਹਾਂਗਾ ਬਿਲਕੁਲ ਇੱਕ ਮਾਡਰਨ ਕਰੈਕਟਰ ਅੱਜ ਦਾ, ਜਿਹੜੀ 2:36 ਦੇ ਵਿੱਚ ਹੈ, ਜਿਹੜੀ ਡੁਐਲਿਟੀ ਹੈ, ਕਦੀ ਇੱਧਰ ਵੇਖ ਰਹੀ ਹੈ, ਉੱਧਰ ਵੇਖ ਰਹੀ, ਪਿੱਛੇ ਵੇਖ ਰਹੀ, ਅੱਗੇ ਸਾਰਾ ਚਲ ਜਿਸ ਤਰ੍ਹਾਂ ਦਾ ਉਹਦਾ ਸੁਭਾਅ ਹੈ, ਉਹਦਾ ਸਾਰਾ ਪੋਰਟਰੇਚਰ ਕਮਾਲ ਦਾ ਲਿਖਿਆ ਉਹਨੇ ਹਾਫਿਜ਼ ਬਰਖੁਰਦਾਰ ਨੇ, ਔਰ ਡਿਟੈਚ ਹੋ ਕੇ ਲਿਖਿਆ। ਮੈਂ ਕਿ ਇਸ ਤਰ੍ਹਾਂ ਦਾ ਜੀ ਹੈਗਾ ਉਹ ਸਾਹਿਬਾਂ ਜਿਹੜੀ। मैं सिर्फ एक आखिरी कमेंट करना चाहूंगा। ਤੁਹਾਡੀ ਆਵਾਜ਼ ਕੱਟ ਰਹੀ ਜਵਾਬ ਸਾਹਿਬ। ਤੁਸੀਂ ਮੇਰੇ ਮਾਈਕ ਬੜਾ ਸੋਹਣਾ ਕਰੈਕਟਰ, ਵਾਈਫਾਈ ਦੇ ਨੇੜੇ ਹੋ ਕੇ ਰਹੋ ਤੁਸੀਂ, ਆਪਣੇ ਆਵਾਜ਼ ਮਾਈਕ ਦੇ ਕੋਲ ਰੱਖੋ ਥੋੜਾ ਜਿਹਾ। ਮੇਰਾ ਅੱਜ ਵਾਈਫਾਈ ਦਾ ਜਿਹੜਾ ਮਸਲਾ ਹੋਇਆ ਹੈ ਉਹ ਸਹੀ ਸਾਹਿਬ ਦੱਸਿਆ ਸੀ, ਬਸ ਜਿੰਨਾ ਹੋ ਰਿਹਾ ਉਹਦੇ ਤੇ ਗੁਜ਼ਾਰਾ ਕਰੋ। नहीं काफी हो गया, बहुत अच्छा हो गया। मैं सिर्फ आखिरी कमेंट करना सी कि ਇਹ ਜਿਹੜਾ evolution portrayed in a woman from being emotional to realistic character, मैं सिर्फ ਇਹਦੇ ਚ ਇੱਕ ਕਮੈਂਟ ਕਰਾਂਗਾ ਕਿ ਬਜਾਏ ਸੇ ਅਸੀਂ ਇਹਨੂੰ ਫੈਮਿਨਿਸਟਿਕ ਜਾਂ ਜੈਂਡਰ ਬੇਸਡ ਕਰ ਦਈਏ, ਅਸੀਂ ਅਗਰ ਅਸੀਂ ਇਹਨੂੰ ਐਕਸਪੈਂਡ ਕਰਕੇ ਹਿਊਮਨ ਲੈਵਲ ਤੇ ਲੈ ਕੇ ਜਾਈਏ ਤਾਂ ਸਾਡੇ ਜਿਹੜੇ ਮੇਲ ਕੈਰੈਕਟਰਸ ਨੇ ਉਹਦੇ ਚ ਅਗਰ ਕਿਸੇ ਨੇ ਇੰਗਲਿਸ਼ ਲਿਟਰੇਚਰ ਪੜ੍ਹਿਆ ਤੇ ਹੈਮਲਟ is one of the greatest character in the history of literature of the world, ਕਿ ਉਹਦਾ ਵੀ ਇਹੀ ਡੁਅਲਿਟੀ ਇਸ਼ੂ ਹੁੰਦੀ ਹੈ ਕਿ ਉਹ ਪੂਰੇ ਪਲੇ ਦੇ ਵਿੱਚ ਉਹ ਐਸ ਕਨਫਿਊਜ਼ਨ ਚ ਹੁੰਦਾ ਹੈ ਕਿ ਮੈਂ ਇਹ ਕਰਾਂ ਕਿ ਇਹ ਕਰਾਂ, and he's torn apart। ਔਰ ਉਹਦਾ ਅਖੀਰ ਤੇ ਸਾਹਿਬਾ ਤਰ੍ਹਾਂ ਉਹਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਡਿਸਾਈਡ ਨਹੀਂ ਕਰ ਸਕਦਾ, ਕਿਉਂਕਿ ਉਹ ਫਸਿਆ ਹੈ between two realities or he cannot make up his mind, ਜਿਹਨੂੰ ਅਸੀਂ procrastination ਕਹਿੰਦੇ ਆ ਆਮ ਲਿਟਰਰੀ ਲੈਂਗੁਏਜ ਦੇ ਵਿੱਚ। ਬਸ ਮੈਂ ਕਹਿਣਾ ਸੀ। ਹਾਂ, ਇਸੇ ਚੀਜ਼ ਨੂੰ ਮੈਂ ਕਹਿ ਰਿਹਾ ਕਿ this is enlightenment, this is awakening of the mind towards realism, ਔਰ ਇਹ ਜਨਰਲੀ ਹਰ ਜਗ੍ਹਾ ਹੁੰਦੀ, ਹਰ ਇਨਸਾਨ ਨਾਲ ਹੁੰਦੀ ਆ, ਹਰ ਇਹ ਸਿਰਫ ਐਗਜ਼ਾਮਪਲ ਇੱਥੇ ਤਾਂ ਸਿਰਫ ਸਾਹਿਬਾਂ ਦੀ ਆ, ਪਰ ਹਰ ਜਗ੍ਹਾ ਇਹ ਬੰਦੇ ਦੀ ਫਰੋਮ ਅ ਵੈਰੀ ਇਨੋਸੈਂਟ ਚਾਈਲਡਹੁੱਡ ਟੂ ਜਿਉਂ ਇਮੋਸ਼ਨਸ ਤੋਂ ਅੱਗੇ ਤੁਸੀਂ ਦੁਨੀਆ ਨਾਲ ਵਰਤਦੇ ਹੋ, ਗੁਜ਼ਰਦੇ ਦੇਖਦੇ ਹੋ, ਪੜ੍ਹਦੇ ਹੋ, ਜਿਹੜੀ ਅਵੇਕਨਿੰਗ ਹੁੰਦੀ ਆਫ ਦਾ ਮਾਈਂਡ ਹੁੰਦੀ ਆ ਟੂਵਰਡਸ ਵਿਜ਼ਡਮ ਕਹਿ ਸਕਦੇ ਹਾਂ ਅਖੀਰ ਦੇ ਵਿੱਚ। ਔਰ ਜੇ ਤੁਸੀਂ ਆਪਣੇ ਉਸ ਵਿਜ਼ਡਮ ਦੇ ਉੱਤੇ ਐਕਟ ਵੀ, ਜ਼ਿੰਦਗੀ ਵੀ ਗੁਜ਼ਾਰਨ ਲੱਗ ਜਾਓ ਤਾਂ ਫਿਰ ਤੁਸੀਂ ਯੂ ਬਿਕਮ ਅ ਸੇਂਟ ਲਾਈਕ ਦੈਟ। ਦਿਸ ਇਜ਼ ਅਵੇਕਨਿੰਗ ਆਫ ਦਾ ਮਾਈਂਡ। ਮੈਂ ਇਸੇ ਲੈਵਲ ਦੀ ਗੱਲ ਕਰ ਰਿਹਾ ਸੀ, ਐਗਜ਼ਾਮਪਲ ਸਿਰਫ ਸਾਹਿਬਾਂ ਦੀ। ਠੀਕ, ਥੈਂਕ ਯੂ। ਡਾਕਟਰ ਲਖਵੀਰ ਲੇਜ਼ੀਆ ਜੀ ਤੁਸੀਂ ਹੈਗੇ ਹੋ? ਹਾਂਜੀ ਹਾਂਜੀ ਸਰ, ਮੈਂ ਸੁਣ ਰਹੀ ਹਾਂ ਜੀ। ਹਾਂ ਜੀ, ਤੁਸੀਂ ਸਾਡੀ ਗੱਲਬਾਤ ਸੁਣੀ ਹੈ? ਹਾਂਜੀ ਹਾਂਜੀ, ਮੈਂ ਗੱਲ ਸੁਣ ਰਹੀ ਹਾਂ ਜੀ। ਹਾਂ, ਤੁਸੀਂ ਆਪਣੇ ਵਿਚਾਰ ਦਿਓ, ਜੋ ਵੀ ਸੁਣਿਆ ਤੁਸੀਂ ਆਪਣੇ ਵਿਚਾਰ ਦਿਓ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਸਰ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਉਹਨੂੰ ਸਮਰਾਈਜ਼ ਕੀਤਾ ਅਦਰ ਦੈਨ ਟੈਕਸਟ ਦੇ ਨਾਲ, ਹੀਰ ਰਾਂਝਾ ਜਾਂ ਉਹ ਦਮੋਦਰ ਦੀ ਹੀਰ ਹੈ, ਵਾਰਸ ਦੀ ਹੀਰ ਹੈ, ਜਿਹੜਾ ਉਹਦੇ ਨਾਲ ਤੁਸੀਂ ਇਹਨੂੰ ਮੈਚ ਕੀਤਾ ਔਰ ਇੱਕ ਨਿਊ ਹਿਸਟੋਰਿਸਿਜ਼ਮ ਦੀ ਜਿਹੜੀ ਗੱਲ ਕੀਤੀ ਹੈ। ਲੀਜ਼ੀਆ ਜੀ ਤੁਸੀਂ ਜ਼ਰਾ ਵਾਈਫਾਈ ਦੇ ਕਰੀਬ ਆ ਜਾਓ, ਤੁਹਾਡੀ ਆਵਾਜ਼ ਕੱਟਦੀ ਪਈ ਹੈ। ਓਕੇ ਓਕੇ।
ਜਿਹੜਾ ਨਿਊ ਹਿਸਟੋਰੀਸਿਜ਼ਮ ਦੇ ਨਾਲ ਜੋੜ ਕੇ ਜਿਹੜੀ ਸਰ ਨੇ ਗੱਲ ਕੀਤੀ ਹੈ, ਉਹ ਪੈਟਰਨ ਸਾਰੇ ਦਾ ਸਾਰਾ ਸਰ ਉਹੀ ਸੀਗਾ ਕਿ ਜਦੋਂ ਅਸੀਂ ਨਿਊ ਹਿਸਟੋਰੀਸਿਜ਼ਮ ਦੇ ਨਾਲ ਜੋੜ ਕੇ ਉਹਦੀ ਸਟੱਡੀ ਕਰਦੇ ਹਾਂ ਅਦਰ ਕਿਸੇ ਵੀ ਟੈਕਸਟ ਦੀ, ਤੇ ਉਹਦੇ 'ਚ ਸਭ ਤੋਂ ਪਹਿਲੀ ਜਿਹੜੀ ਗੱਲ ਆਉਂਦੀ ਆ ਉਹ ਇਹੀ ਆ ਕਿ ਸਾਡੇ ਕੋਲ ਟੂਲਸ ਕੀ ਨੇ, ਅਸੀਂ ਕਿਹੜੇ ਟੂਲਸ ਨੇ ਸਾਡੇ ਕੋਲ ਜਿਹਦੇ ਨਾਲ ਅਸੀਂ ਉਹਦੀ ਸਟੱਡੀ ਕਰ ਰਹੇ ਹਾਂ ਇੱਕ ਹਿਸਟੋਰੀਕਲ ਪਰਸਪੈਕਟਿਵ ਨੂੰ ਲੈ ਕੇ। ਜਿਵੇਂ ਜ਼ੁਬੈਰ ਸਰ ਨੇ ਸਟਾਰਟਿੰਗ ਦੇ ਵਿੱਚ ਜੋ ਸਮਰਾਈਜ਼ ਕੀਤਾ ਅਦਰ ਦੈਨ ਟੈਕਸਟ ਨੂੰ ਲੈ ਕੇ। ਦੂਸਰਾ, ਇਹਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਡਾਇਮੈਂਸ਼ਨਸ ਨਿਕਲ ਕੇ ਆਉਂਦੀਆਂ ਨੇ ਕਿ ਉਹ ਰਾਠਾਂ ਦੀ ਗੱਲ ਹੈ ਜਾਂ ਉਹ ਇਸ਼ਕ ਦੇ ਨਾਲ ਰਿਲੇਟਡ ਕਿੱਸਾ ਹੈ ਜਾਂ ਨਹੀਂ ਹੈ, ਅਸਲ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਰ ਜਿਹੜਾ ਆਪਣੇ ਵੇਲੇ ਦਾ ਹੁੰਦਾ ਹੈ, ਜਿਹੜਾ ਵੱਡਾ ਸ਼ਾਇਰ ਹੁੰਦਾ ਹੈ, ਉਹਦਾ ਸਭ ਤੋਂ ਵੱਡਾ ਜਿਹੜਾ ਕਮਾਲ ਹੈ ਉਹ ਇਹੀ ਹੈ ਕਿ ਉਹ ਆਪਣੀ ਗੱਲ ਨੂੰ ਉਸਨੇ ਕਹਿਣ ਦੇ ਲਈ ਜਸਟ ਇੱਕ ਈਡੀਅਮ ਲੈਣਾ ਹੁੰਦਾ ਹੈ। ਜਿਵੇਂ ਮੈਂ ਵੀ ਇੱਕ ਐਗਜ਼ਾਮਪਲ ਦੇ ਕੇ ਗੱਲ ਕਰਦੀ ਹਾਂ, ਉਹ ਈਡੀਅਮ ਸਾਡੇ ਕੋਲ ਅਗਰ ਸਮੁੰਦਰ ਦੀ ਗੱਲ ਕਰੀਏ, ਵਾਰਿਸ ਦੀ ਗੱਲ ਕਰੀਏ ਜਾਂ ਅਦਰ ਦੈਨ ਜਿੰਨੇ ਵੀ ਸਾਡੇ ਕੋਲ ਕਿੱਸਾਕਾਰ ਨੇ, ਉਹਨਾਂ ਨੇ ਇੱਕ ਜਿਹੜੇ ਸਾਡੇ ਕੋਲ ਲਵ ਸਟੋਰੀਜ਼ ਦੀ ਫਾਰਮ ਦੇ ਵਿੱਚ ਜਾਂ ਕਪਲਸ ਦੀ ਫਾਰਮ ਦੇ ਵਿੱਚ, ਚਾਹੇ ਉਹ ਹੀਰ ਰਾਂਝਾ ਹੈ, ਸੋਹਣੀ ਮਹੀਵਾਲ ਹੈ, ਸੱਸੀ ਪੁੰਨੂ ਹੈ ਜਾਂ ਕੋਈ ਵੀ ਹੈ, ਉਹ ਜਸਟ ਫਾਰ ਇੱਕ ਈਡੀਅਮ ਆ ਉਹਨਾਂ ਦਾ। ਔਰ ਉਹ ਈਡੀਅਮ ਦੇ ਵਿੱਚ ਉਸ ਆਪਣੇ ਸਮੇਂ ਦੇ ਸਮਾਜ ਦਾ ਜਿਹੜਾ ਸਟਰਕਚਰ ਸਾਡੇ ਸਾਹਮਣੇ ਪੇਸ਼ ਕਰ ਰਹੇ ਆ, ਉਹ ਉਸ ਸ਼ਾਇਰ ਦੀ ਸਮਾਜ ਨੂੰ ਸਮਝਣ ਦੀ ਆਪਣੀ ਇੱਕ ਉਹਦੀ ਸੁਰਤ ਹੈਗੀ ਹੈ ਕਿ ਉਹ ਸਮਾਜ ਨੂੰ ਕਿਸ ਤਰ੍ਹਾਂ ਸਮਝ ਰਿਹਾ ਹੈ। ਔਰ ਉਹਦੇ ਵਿੱਚ ਉਹਦੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ ਕਿ ਸੋਸ਼ਲ ਸਟਰਕਚਰ ਦੀ ਜਦੋਂ ਉਹ ਗੱਲ ਕਰਦਾ ਹੈ, ਸੋਸ਼ੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਵੀ ਅਗਰ ਅਸੀਂ ਦੇਖਦੇ ਹਾਂ, ਜਾਂ ਪੋਲਿਟਿਕਸ ਜਾਂ ਇਕੋਨਮੀ ਜਾਂ ਬਹੁਤ ਸਾਰੀਆਂ ਜਿੰਨੀਆਂ ਵੀ ਡਾਇਮੈਂਸ਼ਨਸ ਲਿਟਰੇਚਰ ਦੀਆਂ ਅਸੀਂ ਓਪਨ ਕਰੀਏ, ਤਾਂ ਉਹ ਸਾਰਿਆਂ ਦੇ ਵਿੱਚ ਰੱਖ ਕੇ ਉਹਨੂੰ ਆਪਣੀ ਟੈਕਸਟ ਦੀ ਬਣਤਰ ਤੇ ਬੁਣਤਰ, ਜਿਹਨੂੰ ਅਸੀਂ ਟੈਕਸਟ ਔਰ ਇੱਕ ਹੁੰਦਾ ਟੈਕਸਚਰ, ਉਹ ਦੋਨੋਂ ਚੀਜ਼ਾਂ ਦੀ ਜਿਹੜੀ ਉਹਦੀ ਇੱਕ ਸਟਰਕਚਰ ਬਣਦਾ ਹੈ, ਕ੍ਰੀਏਟਿਵਿਟੀ ਬਣਦੀ ਹੈ, ਉਹ ਇਹਨਾਂ ਨੂੰ ਨਾਲ ਜੋੜ ਕੇ ਬਣਦੀ ਹੈ, ਟੈਕਸਟ ਔਰ ਟੈਕਸਚਰ। ਤੇ ਇਹਦੇ ਵਿੱਚ ਜੇ ਮੈਂ ਮਿਰਜ਼ਾ ਸਾਹਿਬਾ ਦੀ ਗੱਲ ਕਰਾਂ, ਜਿਵੇਂ ਅਸੀਂ ਤੁਸੀਂ ਸਾਰਿਆਂ ਨੇ ਮੋਸਟਲੀ ਗੱਲ ਕਰ ਹੀ ਲਈ ਹੈ, ਔਰ ਉਹਦੇ ਵਿੱਚ ਜਿਹੜਾ ਇੱਕ ਚਾਹੇ ਉਹ ਰਾਠਾਂ ਦਾ ਜ਼ਿਕਰ ਹੈ ਜਾਂ ਉਹ ਦੋਨੋਂ ਖਤਮ ਹੋ ਰਹੇ ਨੇ ਜਾਂ ਕਿਸ ਤਰ੍ਹਾਂ ਦੇ ਵੀ ਹੈ, ਅਸਲ ਦੇ ਵਿੱਚ ਸ਼ਾਇਰ ਨੇ ਇੱਕ ਪਹਿਲੀ ਗੱਲ ਹੈ ਕਿ ਇਹ ਪਹਿਲਾ ਇੱਕ ਸਾਡੇ ਕੋਲ ਐਸਾ ਕਿੱਸਾ ਹੈ ਜਿਹਦੇ ਵਿੱਚ ਮੇਲ ਪਰਸਨ ਦਾ ਨਾਮ ਪਹਿਲਾਂ ਆ ਰਿਹਾ, ਬਾਕੀ ਸਾਰਿਆਂ ਦੇ ਵਿੱਚ ਜਿਹੜਾ ਫੀਮੇਲ ਦਾ ਨਾਮ ਆ ਉਹ ਪਹਿਲਾਂ ਆਉਂਦਾ ਹੈ। ਇਹਦੇ ਵਿੱਚ ਮਿਰਜ਼ਾ ਇੱਕ ਐਸਾ ਮਿਰਜ਼ਾ ਸਾਹਿਬਾ ਦਾ ਕਿੱਸਾ ਹੈ ਜਿਹਦੇ ਵਿੱਚ ਇਸ ਦਾ ਨਾਮ ਪਹਿਲਾਂ ਆ ਰਿਹਾ। ਦੂਸਰਾ, ਇਹਦੇ ਵਿੱਚ ਜਿਹੜੀ ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਆਈ ਥਿੰਕ ਤੁਸੀਂ ਸਾਰੇ ਉਹ ਡਿਸਕਸ ਕਰ ਚੁੱਕੇ ਹੋ, ਮੈਂ ਜਸਟ ਰਿਪੀਟ ਹੀ ਕਰਾਂਗੀ। ਜਿਹੜਾ ਸਾਹਿਬਾ ਦੇ ਕਰੈਕਟਰ ਨੂੰ ਲੈ ਕੇ ਗੱਲ ਹੋ ਰਹੀ ਆ ਜਾਂ ਉਹਦਾ ਇੱਕ ਥਾਟ ਸਿਸਟਮ ਦੀ ਗੱਲ ਹੋ ਰਹੀ ਹੈ ਕਿ ਉਹ ਅੱਗੇ ਵੀ ਦੇਖ ਰਹੀ ਹੈ, ਪਿੱਛੇ ਵੀ ਦੇਖ ਰਹੀ ਹੈ, ਸਾਈਡਸ ਤੇ ਵੀ ਦੇਖ ਰਹੀ ਆ, ਉਹ ਅਸਲ ਦੇ ਵਿੱਚ ਸ਼ਾਇਰ ਨੇ ਇੱਕ ਹਿਊਮਨ ਮਾਈਂਡ, ਉਹ ਵਾਲਾ ਹਿਊਮਨ ਮਾਈਂਡ ਜਿਹੜਾ ਕਹਿ ਸਕਦੇ ਹਾਂ ਕਿ ਕੌਨਸ਼ੀਅਸ ਹੈ, ਉਸ ਕੌਨਸ਼ੀਅਸਨੈਸ ਦੇ ਵਿੱਚ ਉਹ ਮਾਈਂਡ ਦੀਆਂ ਡਾਇਮੈਂਸ਼ਨਸ ਨੇ ਕਿ ਉਹ ਕਿੰਨੀਆਂ ਡਾਇਮੈਂਸ਼ਨਸ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਵੇਖਦਾ ਹੈ। ਤੇ ਸੇਮ ਉੱਥੇ ਸਾਹਿਬਾ ਦੀ ਜਿਹੜੀ ਸਥਿਤੀ ਹੈ ਉਹ ਐਜ਼ ਇਟ ਇਜ਼ ਹੈ, ਉਹ ਉਹਦੇ ਮਾਈਂਡ ਦੀਆਂ ਜਿਹੜੀਆਂ ਨੇ ਪਰਤਾਂ ਨੇ, ਪਰਤ ਦਰ ਪਰਤ ਉਹ ਓਪਨ ਕਰਦੀ ਜਾ ਰਹੀ ਹੈ ਦਿਸ ਐਂਡ ਦੈਟ ਵੇ। ਅਗਰ ਉਹ ਉਧਰ ਆ ਜਾ ਕੁਝ ਵੀ ਹੈ, ਉਹ ਇੱਕ ਜਿਵੇਂ ਅਮਰਜੀਤ ਸਰ ਵੀ ਕਹਿ ਰਹੇ ਸੀ, ਸਹੀ ਸਾਹਿਬ ਵੀ ਕਹਿ ਰਹੇ ਸੀ, ਉਹ ਜਿਹੜੀਆਂ ਡਾਇਮੈਂਸ਼ਨਸ ਨੂੰ ਜਦੋਂ ਅਸੀਂ ਓਪਨ ਕਰਦੇ ਹਾਂ, ਅਗਰ ਅਸੀਂ ਮਾਡਰਨ ਮੈਡੀਕਲ ਸਾਇੰਸ ਦੇ ਅਕੋਰਡਿੰਗ ਵੀ ਦੇਖੀਏ ਜਾਂ ਆਪਣੀ ਸੋਪ ਜਾਂ ਨੇਚਰ ਥੈਰੇਪੀ ਦੇ ਵਿੱਚ ਵੀ ਦੇਖੀਏ, ਤਾਂ ਸਾਰੇ ਦਾ ਸਾਰਾ ਜਿਹੜਾ ਅੱਜ ਦੀ ਮਾਡਰਨਿਟੀ ਦੇ ਵਿੱਚ ਵੀ ਫੋਕਸ ਵੀ ਇਸੇ ਚੀਜ਼ 'ਤੇ ਹੈ ਕਿ ਮਾਈਂਡ ਦੀਆਂ ਡਾਇਮੈਂਸ਼ਨਸ ਕਿਵੇਂ ਵਰਕਆਊਟ ਕਰ ਰਹੀਆਂ ਨੇ। ਔਰ ਇਹਦੇ ਵਿੱਚ ਜਿਹੜੇ ਕਿੱਸੇ ਦੇ ਵਿੱਚ ਮੈਨੂੰ ਜਿਹੜੀ ਚੀਜ਼ ਅਪੀਲ ਕਰ ਰਹੀ ਹੈ ਤੁਹਾਡੀ ਸਾਰੀ ਡਿਸਕਸ਼ਨ ਸੁਣਨ ਤੋਂ ਬਾਅਦ, ਉਹ ਐ ਲੱਗੀ ਹੈ ਕਿ ਜਿਹੜਾ ਸ਼ਾਇਰ ਆ ਉਹਦੀ ਸਭ ਤੋਂ ਕਮਾਲ ਦੀ ਚੀਜ਼ ਇਹ ਆ, ਉਹਦਾ ਇੰਟੈਲੈਕਟ ਇਹ ਹੈ ਕਿ ਉਹ ਇੱਕ ਮੇਲ ਪਰਸਨ ਹੋ ਕੇ ਵੀ ਉਹ ਇੱਕ ਫੀਮੇਲ ਦੇ ਮਾਈਂਡ ਦੀਆਂ ਜਿਹੜੀਆਂ ਡਾਇਮੈਂਸ਼ਨਸ ਨੂੰ ਇੰਨੀ ਗਹਿਰਾਈ ਦੇ ਵਿੱਚ ਜਾ ਕੇ ਪਕੜ ਰਿਹਾ ਹੈ, ਇਹ ਉਸਦੀ ਸਭ ਤੋਂ ਵੱਡੀ ਇੱਕ ਕਹਿ ਲਓ ਕਿ ਇੱਕ ਦੇਣ ਹੈ। ਔਰ ਦੂਸਰਾ, ਇਹਦੇ ਵਿੱਚ ਜਿਹੜਾ ਸੋਸ਼ਲ ਸਟਰਕਚਰ ਦਿਖਾਇਆ ਗਿਆ ਹੈ, ਚਾਹੇ ਉਹ ਨੋ ਡਾਊਟ ਕਿ ਉਹਨਾਂ ਦੀ ਡੈਥ ਹੋ ਰਹੀ ਹੈ ਜਾਂ ਉਹ ਦੂਸਰਾ
ਧਾੜ ਵੀ ਬਣ ਕੇ ਆ ਰਹੇ ਨੇ, ਜਾਂ ਉਹਨਾਂ ਦੇ ਕੋਲ ਸਾਰੇ ਹੀ ਵੈਪਨ ਆ ਪਰ ਉਹ ਕੋਈ ਵੀ ਵੈਪਨ ਯੂਜ਼ ਨਹੀਂ ਕਰਦੇ, ਉਹਨਾਂ ਦੋਵਾਂ ਨੂੰ ਮਾਰ ਦਿੰਦੇ ਨੇ। ਉਹ ਇੱਕ ਸੁਸਾਇਟੀ ਦਾ ਅਨਦਰ ਪੱਖ ਹੈ, ਉਹਦਾ ਇੱਕ ਡਿਫਰੈਂਟ ਵੇ ਬਣ ਜਾਂਦਾ ਹੈ ਜਦੋਂ ਅਸੀਂ ਨਿਊ ਹਿਸਟੋਰੀਕਲ ਸਟੱਡੀ ਕਰਦੇ ਹਾਂ। ਤੇ ਉਹਦੇ ਟੂਲਸ ਜਿਹੜੇ ਆਲਰੇਡੀ ਸਰ ਨੇ ਪਹਿਲਾਂ ਹੀ ਦੱਸ ਦਿੱਤੇ ਆ, ਉਹ ਸਾਰੇ ਉਹਦੇ ਵਿੱਚ ਰੱਖ ਕੇ ਅਸੀਂ ਦੇਖ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਜਿਹੜੀ ਟੈਕਸਟ ਹੈ ਉਹ ਬਹੁਤ ਅੱਛੀ ਹੈ, ਔਰ ਮੈਂ ਸਾਰੀ ਤਾਂ ਨਹੀਂ ਸੁਣੀ ਪਰ ਮੈਂ ਜਿੰਨੀ ਕੁ ਵੀ ਸੁਣ ਸਕੀ ਹੈ, ਜਿੰਨਾ ਕੁ ਵੀ ਪਾਰਟਿਸਿਪੇਟ ਕੀਤਾ, ਮੈਨੂੰ ਬਹੁਤ ਅੱਛਾ ਲੱਗਿਆ। ਥੈਂਕ ਯੂ ਸੋ ਮਚ। ਜੀ ਜ਼ੁਬੈਰ ਸਾਹਿਬ, ਹੁਣ ਤੁਸੀਂ ਕੰਕਲੂਡ ਕਰ ਦਿਓ। ਅਗਰ ਕਿਸੇ ਦੋਸਤ ਨੇ ਕੁਝ ਕਹਿਣਾ ਤੇ ਗੱਲ ਕਰ ਲਓ, ਵਰਨਾ ਕੰਕਲੂਡ ਕਰ ਲਈਏ। ਜਿੰਨੇ ਵੀ ਵਿਊ ਐਕਸਪ੍ਰੈਸ ਕੀਤੇ ਗਏ ਨੇ ਇਹਦੇ ਵਿੱਚ, ਉਹ ਮੈਂ ਸਮਝਦਾ ਕਿਸੇ ਦੀ ਗ੍ਰੇਟਨੈਸ ਹੈ। ਸਾਰਿਆਂ ਦੀਆਂ ਗੱਲਾਂ 'ਚ ਸਾਂਝ ਵੀ ਹੈ, ਔਰ ਉਹਨਾਂ ਦੇ ਆਪਣੀਆਂ ਗੱਲਾਂ ਵੀ ਹੈ ਨੇ ਉਹਨਾਂ ਦੀਆਂ। ਅਮਰਜੀਤ ਜਿਵੇਂ, ਔਰ ਹੁਣ ਡਾਕਟਰ ਲੇਜ਼ੀਆ ਨੇ ਆਪਣੇ ਹਿਸਾਬ ਨਾਲ ਸਾਰਾ ਉਹਨੂੰ ਵੇਖਿਆ, ਲਿਟਰੇਰੀ ਜਿਹੜਾ ਇੱਕ ਪ੍ਰੋਫੈਸਰਾਨਾ ਸਟਾਈਲ ਦੇ ਵਿੱਚ ਸਾਰਾ ਉਹਨੂੰ ਐਨਾਲਿਸਿਸ ਕੀਤਾ। ਕਿਸ਼ਵਰ ਜੀ ਨੇ ਵੀ ਬੜੇ ਅੱਛੇ ਪੁਆਇੰਟ ਜਿਹੜੇ ਨੇ ਅਬਸਰਡਿਟੀ ਦੇ, ਲਾਈਫ ਦੀ ਮੀਨਿੰਗਲੈਸਨੈਸ ਨੂੰ ਜੋੜਿਆ ਉਹਨਾਂ ਨੇ ਵੀ। ਤੇ ਸਈਦ ਸਾਹਿਬ ਨੇ ਵੀ ਇੰਗਲਿਸ਼ ਲਿਟਰੇਚਰ ਦੀ ਜਿਹੜੀਆਂ ਇਹ ਕਿੱਸਾ ਜਿਹੜਾ ਇਹਦੀ ਮੈਂ ਸਮਝਦਾ ਇਹਦੇ ਵਿੱਚ ਇੰਨੀਆਂ ਡਾਈਵਰਸਿਟੀ ਨੇ, ਔਰ ਇਹਦੇ ਵਿੱਚ ਇੰਨੇ ਜ਼ਿਆਦਾ ਉਹ ਰੰਗ ਨੇ ਇਹਦੇ ਵਿੱਚ, ਔਰ ਇਹਦਾ ਇੰਨਾ ਜ਼ਿਆਦਾ ਖਿਲਾਰ ਹੈ ਕਿ ਇਹਨੂੰ ਤੁਸੀਂ ਬੇਸ਼ੁਮਾਰ ਜਿਹੜਾ ਹੈ ਤਰੀਕਿਆਂ ਨਾਲ ਇੰਟਰਪ੍ਰੈਟ ਕਰ ਸਕਦੇ ਹੋ। ਬਾਕੀ ਇਹ ਹੈ ਕਿ ਇਹ ਕਿੱਸਾ ਇਸ਼ਕ ਦਾ ਹੈ ਜਾਂ ਪਾਵਰ ਪਲੇ ਹੈ, ਮੇਰਾ ਖਿਆਲ ਹੈ ਦੋਵੇਂ ਚੀਜ਼ਾਂ ਉਹਦੇ ਵਿੱਚ ਮੌਜੂਦ ਨੇ। ਮਿਰਜ਼ੇ ਦਾ ਤੇ ਸਾਹਿਬਾਂ ਦਾ ਇਸ਼ਕ ਹੈ, ਤੇ ਉਹ ਜਿਹੜੇ ਲੜਨ ਆਏ ਨੇ ਉਹਨਾਂ ਲਈ ਪਾਵਰ ਪਲੇ ਹੈ। ਇੱਕ ਵੈਸੇ ਹੋਰ ਵੀ ਗੱਲ ਹੈ, ਜਿੱਦਾਂ ਕਿ ਆਪਾਂ ਕਿੱਸਾ ਪੜ੍ਹ ਰਹੇ ਸੀ, ਉਹਦੇ ਵਿੱਚ ਅਖੀਰ ਦੇ ਵਿੱਚ ਇੱਕ ਲਾਈਨ ਆਈ ਸੀ ਕਿ ਮੇਰਾ ਖਿਆਲ ਉਹ ਸਾਰੇ ਕਿੱਸੇ ਨੂੰ ਸਮਰਾਈਜ਼ ਕਰ ਦਿੰਦੀ ਹੈ ਕਿ ਚਿਣਗ ਪਈ ਬਾਰੂਦ ਤੇ ਉਜੜ ਖੇਡ ਗਈ। ਕਿ ਇੱਕ ਸੁਸਾਇਟੀ ਜਾਂ ਦੋ ਕਬੀਲੇ ਹਾਰਮੋਨੀਅਸਲੀ ਚੱਲ ਰਹੇ ਨੇ, ਰਿਸ਼ਤੇਦਾਰੀਆਂ ਨੇ, ਲੈਣ ਦੇਣ ਚੱਲ ਰਿਹਾ, ਉਹਦੇ ਵਿੱਚ ਦੋ ਛੋਟੇ ਬੱਚਿਆਂ ਤੋਂ ਇਸ਼ਕ ਤੋਂ ਗੱਲ ਸ਼ੁਰੂ ਹੋਈ ਆ, ਔਰ ਇੱਥੇ ਤੀ ਵੱਧ ਗਈ ਆ ਕਿ ਉਹ ਦੋਏ ਜਿਹੜੇ ਆ ਕਬੀਲੇ ਆਪਸ ਦੇ ਵਿੱਚ ਲੜਾਈ ਹੋ ਗਈ ਆ, ਤਬਾਹੀ ਬਰਬਾਦੀ ਹੋ ਗਈ ਆ। ਮਤਲਬ ਕਿ ਕੋਈ ਉਹਨਾਂ ਦੀ ਨਾ ਪ੍ਰੋਪਰਟੀ ਦੀ ਡਿਵੀਜ਼ਨ ਹੈ, ਨਾ ਕਿਸੇ ਚੀਜ਼ ਦਾ ਲੜਾਈ ਆ, ਨਾ ਝਗੜਾ, ਨਾ ਕੁਛ ਨਹੀਂ। ਸਿਰਫ ਇੱਕ ਇਸ਼ਕ ਦੀ ਕਹਿ ਸਕਦੇ ਹਾਂ ਤੁਸੀਂ ਇਹ ਸਿਗਨੀਫਿਕੈਂਸ ਲਾ ਲਓ ਇਸ ਸਾਰੇ ਕਿੱਸੇ ਦੇ ਵਿੱਚ, ਕਿ ਉਹ ਇੱਕੋ ਹੀ ਗੱਲ ਹੋਈ ਆ ਜਿਸ ਕਰਕੇ ਇਹ ਸਾਰਾ ਅਖੀਰ ਦੇ ਵਿੱਚ ਕਿੱਸਾ ਇੰਨਾ ਸੈਡ ਸਿਚੁਏਸ਼ਨ ਤੇ ਪਹੁੰਚਿਆ। ਮੈਨੂੰ ਇਹ ਲਾਈਨ ਸਮਰਾਈਜ਼ਿੰਗ ਲੱਗਦੀ ਹੈ ਕਿ ਕਿੱਸੇ ਦੇ ਅੰਤ ਦੇ ਵਿੱਚ ਉਹਨੇ ਜਿਹੜੀ ਲਾਈਨ ਲਿਖੀ ਆ, ਦਿਸ ਇਜ਼ ਭਾਵੇਂ ਇਹਨੂੰ ਚੰਗਾ ਕਹੋ ਜਾਂ ਮਾੜਾ ਕਹੋ, ਕੁਛ ਵੀ ਕਹੋ, ਪਰ ਇਸਨੇ ਦੁਨੀਆ ਬਦਲ ਦਿੱਤੀ ਹੈ। ਹਾਂਜੀ ਹਾਂਜੀ ਸਈਦ ਸਾਹਿਬ। ਇਹ ਤੇ ਡਿਸਕਸ਼ਨ ਖਤਮ ਨਹੀਂ ਹੋਣੀ ਲਈ ਕਮੈਂਟ ਮੇਰੇ ਦੇ ਵਿੱਚ ਹੋਰ ਆ ਰਿਹਾ ਸੀ ਬੜੀ ਦੇਰ ਦਾ, ਕਿ ਇੱਕ ਵੀ ਪੁਆਇੰਟ ਡਿਸਕਸ ਹੋਇਆ ਕਿ ਵੈਦਰ ਇਟ ਇਜ਼ ਕਿੱਸਾ ਇਸ਼ਕ ਦਾ ਹੈਗਾ ਵੇ ਜਾਂ ਇੱਕ ਕ੍ਰੋਨੋਲੋਜੀਕਲ ਹਿਸਟੋਰੀਕਲ ਡਾਕੂਮੈਂਟ ਐਂਡ ਕਮੈਂਟਰੀ ਔਨ ਪੋਲੀਟੀਕਲ ਸਿਚੁਏਸ਼ਨ ਆਫ ਦੈਟ ਐਰਾ। ਤੇ ਮੇਰੇ ਦਿਨ ਚ ਆਇਆ ਸੀ ਕਿ ਮੇਰਾ ਖਿਆਲ ਹੈਗਾ ਕਿ ਆਈ ਵਿਲ ਕੰਕਲੂਡ ਫॉर ਮਾਈ ਸੈਲਫ ਆਫਟਰ ਹੈਵਿੰਗ ਰੈਡ ਦ ਹੋਲ ਕਿੱਸਾ, ਕਿ ਇਹ ਕਿੱਸਾ ਇਸ਼ਕ ਦਾ ਨਹੀਂ ਗਾ, ਕਿਉਂਕਿ ਇਸ਼ਕ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਤੇ ਸਰੈਂਡਰ ਆਫ ਈਗੋ ਹੀ ਹੈ, ਉਹਦੀ ਹਿਊਮਿਲਿਟੀ ਹੈ, ਔਰ ਇਸ ਪੂਰੇ ਕਿੱਸੇ ਵਿੱਚ ਉਹਦਾ ਨਾਮੋ ਨਿਸ਼ਾਨ ਨਹੀਂ ਗਾ। ਸੋ ਦੈਟ ਮੇਕਸ ਦਿਸ ਕਿੱਸਾ ਅ ਵੈਰੀ ਡਿਸਟਿੰਕਟ ਫਰੋਮ ਦ ਸੂਫੀ ਥਾਟ ਪ੍ਰੋਸੈਸ ਜਿਹਨੂੰ ਅਸੀਂ ਬਾਬਾ ਫਰੀਦ ਤੋਂ ਸ਼ੁਰੂ ਕਰਕੇ ਤੇ ਲਿਆਉਂਦੇ ਹਾਂ ਅਖੀਰ ਤੱਕ। ਸੋ ਇਹ ਮੇਰਾ ਆਖਰੀ ਕਮੈਂਟ ਸੀ ਕਿ ਮੇਰਾ ਖਿਆਲ ਦੇ ਵਿੱਚ ਇਨ ਮਾਈ ਪਰਸਨਲ ਵਿਊ ਪੁਆਇੰਟ ਬੇਸਡ ਔਨ ਜੋ ਅਸੀਂ ਸਿੱਖਿਆ ਪੜ੍ਹਿਆ, ਕਿ ਇਸ਼ਕ ਦੀ ਜਿਹੜੀ ਰਿਕੁਆਇਰਮੈਂਟ ਹੈ ਬੇਸਿਕ ਉਹ ਪੂਰੀ ਨਹੀਂ ਕਰ ਰਿਹਾ। ਉਹ ਜਿਹੜੀ ਅਸੀਂ ਵੇਖਦੇ ਹਾਂ ਜਿਹੜੀ ਕਲਾਸੀਕਲ ਪੋਇਟਰੀ ਵਿੱਚ, ਜਿਹਦੇ ਸਾਰੇ ਕਲਾਸੀਕਲ ਪੋਇਟ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਿਆ, ਬੁੱਲੇ ਸ਼ਾਹ ਵੀ ਆਉਂਦੇ ਨੇ, ਸ਼ਾਹ ਹੁਸੈਨ ਵੀ ਆਉਂਦੇ ਨੇ, ਵਾਰਿਸ ਸ਼ਾਹ ਵੀ ਆਉਂਦੇ ਨੇ, ਔਰ
ਕਾਦਰੀਆ ਸਭ ਦੀ ਆਉਂਦੀ, ਲੇਕਿਨ ਇਹਨੂੰ ਇੱਕ ਡਿਸਟਿੰਕਟ ਫੀਚਰ ਹੈ ਇਸ ਕਿਸੇ ਦਾ ਕਿ ਇਹਦੇ ਚ ਇਸ਼ਕ ਦੀ ਉਹ ਬੇਸਿਕ ਰਿਕੁਆਇਰਮੈਂਟ ਪੂਰੀ ਨਹੀਂ ਹੋ ਰਹੀ। ਬਸ ਮੈਂ ਕਿੰਨਾ ਕਹਿਣਾ ਸੀ। ਇੱਕ ਹੋਰ ਵੀ ਥੋੜੀ ਗੱਲ ਕਰ ਸਕਦੇ ਹਾਂ ਕਿ ਦੇਖੋ ਇਸ਼ਕ ਜਿਹੜਾ ਹੈ, ਇੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਪਿਆਰ ਔਰ ਮੁਹੱਬਤ ਜਾਂ ਅਟਰੈਕਸ਼ਨ ਹੈਗੀ, ਉਹਦਾ ਬੇਸਿਸ ਹੈਗਾ ਰੋਮਾਂਸ। ਵੈਸੇ ਵੀ ਪਿਆਰ ਔਰ ਮੁਹੱਬਤ ਦੇ ਹੋਰ ਡਾਇਮੈਂਸ਼ਨਸ ਵੀ ਤਾਂ ਬੜੇ ਨੇ। ਮਾਵਾਂ ਬੱਚਿਆਂ ਨੂੰ ਪਿਆਰ ਕਰਦੀਆਂ, ਭੈਣ ਭਰਾਵਾਂ ਆਪਸ 'ਚ ਪਿਆਰ ਕਰਦੇ ਨੇ, ਔਰ ਸੁਸਾਇਟੀ 'ਚ ਫਰੈਂਡਸ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ। ਔਰ ਇਹ ਜਿਹੜੀ ਰੋਮਾਂਟਿਕ ਟਾਈਪ ਆਫ ਇਸ਼ਕ ਜਾਂ ਲਵ ਅਟਰੈਕਸ਼ਨ ਤੁਸੀਂ ਕਹਿ ਸਕਦੇ ਆ, ਉਹਦੀ ਜੇ ਸਭ ਤੋਂ ਵੱਡੀ ਐਗਜ਼ਾਮਪਲ ਜੇ ਉਹ ਵੀ ਪਿਆਰ ਮੁਹੱਬਤ ਦਾ ਇੱਕ ਡਾਇਮੈਂਸ਼ਨ ਹੀ ਕਹਿ ਲਓ, ਉਹ ਹੈਗੀ ਕਿ ਦੁਨੀਆ ਦੇ ਵਿੱਚ ਹਰ ਇੱਕ ਨੂੰ ਪਿਆਰ ਮੁਹੱਬਤ ਕਰਨਾ। ਇਹ ਨਹੀਂ ਕਿ ਸੈਲਫਿਸ਼ ਹੋ ਕੇ ਤੁਸੀਂ ਆਪਣੇ ਆਸ਼ਿਕ ਤੇ ਮਿਸ਼ਕ ਆਪਣੀ ਦੁਨੀਆ ਦੇ ਵਿੱਚ ਹੀ ਰਹਿਣਾ, ਪਰ ਉਹ ਤਾਂ ਇੱਕ ਵੱਡੀ ਦੁਨੀਆ ਜਿਹੜੀ ਆ, ਸਾਰੀ ਦੁਨੀਆ ਦੇ ਦੁੱਖਾਂ ਤਕਲੀਫਾਂ ਨੂੰ ਸਮਝਣਾ ਤੇ ਉਹਦੇ ਬਾਰੇ ਸੋਚਣਾ ਵੀ ਇੱਕ ਪਿਆਰ ਦੀ ਵੱਡੀ ਡਾਇਮੈਂਸ਼ਨ ਹੈ। ਦੁਖੀਆਂ ਮਜ਼ਲੂਮਾਂ ਨੂੰ ਪਿਆਰ ਕਰਨਾ ਵੀ ਇੱਕ ਪਿਆਰ ਦੀ, ਉਸੇ ਨੂੰ ਵੀ ਡਿਫਰੈਂਟ ਡਾਇਮੈਂਸ਼ਨ ਆਫ ਪਿਆਰ ਮੁਹੱਬਤ ਤੁਸੀਂ ਕਹਿ ਸਕਦੇ ਹੋ। ਮੇਰਾ ਖਿਆਲ ਉਹ ਸਭ ਤੋਂ ਉੱਪਰ ਹੈ। ਬਿਲਕੁਲ ਸਹੀ। ਖਿਲਾਰ ਕਾਫੀ ਹੈ ਇਸ਼ਕ ਦਾ। ਇਸ਼ਕ ਦਾ ਖਿਲਾਰ ਜ਼ਾਤ ਤੋਂ ਸ਼ੁਰੂ ਹੁੰਦਾ ਹੈ ਔਰ ਯੂਨੀਵਰਸ ਤੱਕ ਫੈਲਦਾ। ਐਨੀਮਲ ਕਿੰਗਡਮ ਦੇ ਵਿੱਚ ਦੇਖੋ, ਹਰ ਇੱਕ ਬੱਚੇ ਨੂੰ ਜਾਂ ਹਰ ਇੱਕ ਐਨੀਮਲ ਹਰ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਕਰਦੇ ਨੇ। ਬੇਸਿਸ ਤਾਂ ਉਹੀ ਹੈ, ਪਰ ਤੁਸੀਂ ਇਹਨੂੰ ਰੋਮਾਂਟਿਕ ਲੈਵਲ ਤੇ ਲੈ ਲਓ ਜਾਂ ਦੁਨੀਆਦਾਰੀ ਦੇ ਲੈਵਲ ਤੇ ਲੈ ਜਾਓ, ਤੇ ਇਹ ਉਹੀ ਅਟਰੈਕਸ਼ਨ ਹੀ ਹੈ ਆਪਸ ਦੇ ਵਿੱਚ ਜੋ ਲੋਕਾਂ ਦੀ ਜਾਂ ਉਹਦੀਆਂ ਡਿਫਰੈਂਟ ਡਾਇਮੈਂਸ਼ਨਸ ਨੇ। मैं ख्याल इन्हों अच्छा बयान किया है कि कौन कहता है मौत आएगी मैं मर जाऊंगा, मैं तो दरिया हूँ समंदर में उतर जाऊंगा। अमजद इस्लाम अमजद जी जी, ये दरिया तो कतरे तो दरिया ते दरिया तो समंदर होंदा जरा सफर है ना, यही इश्क है। अगर तुसी इन्हों किसी ਨੂੰ समझ आ जाए जी। ਜ਼ੁਬੈਰ ਸਾਹਿਬ, मेरा ख्याल सारियां गल्लां हो गई हैं ते बड़ा अच्छा किस्सा सी, बड़ी अच्छी डिस्कशन हुई है, सारियां दे व्यू आ गए ने। मेरे ख्याल च ਇਹ ਜਿਹੜਾ ਵੀਡੀਓ ਨਾ ਇਹ ਇੱਕ ਰਹਿੰਦੀ ਦੁਨੀਆ ਤੱਕ ਇਹ ਵੀ ਹਿਸਟੋਰੀਕਲ ਡਾਕੂਮੈਂਟ ਬਣ ਗਿਆ ਫਿਊਚਰ ਜਨਰੇਸ਼ਨ ਵਾਸਤੇ, ਜਿਹੜਾ ਕਿ ਸਾਡੇ ਬਾਅਦ ਜਿਵੇਂ ਮਨਜ਼ੂਰ ਸਾਹਿਬ ਦਾ ਕੰਮ ਸਾਡੇ ਕੋਲ ਚੱਲਦਾ ਪਿਆ, ਇਸ ਨਾਲ ਵੀ ਚੱਲਦਾ ਰਹੇਗਾ। ਇਹ ਉਹਨਾਂ ਦੀ ਲੈਗੇਸੀ ਅਸੀਂ ਖਿੱਚ ਰਹੇ ਹਾਂ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਸਵਾਲ ਬਹੁਤ ਅੱਛਾ ਹੈ ਕਿ ਇਹ ਇਸ਼ਕ ਦਾ ਕਿੱਸਾ ਹੈ ਜਾਂ ਰਾਠਾਂ ਦਾ ਕਿੱਸਾ ਹੈ, ਇਹ ਗੱਲ ਚੱਲਦੀ ਰਹਿਣੀ ਚਾਹੀਦੀ ਹੈ। ਹਾਂ, ਨਹੀਂ ਇਹਦੇ ਕਾਫੀ ਡਿਮੈਂਸ਼ਨ ਨੇ, ਉਹ ਬੜਾ ਡੂੰਘਾ ਇਸ਼ੂ ਹੈ। ਇਹਨੂੰ 5 10 15 20 ਮਿੰਟ ਘੰਟੇ 2 ਘੰਟੇ ਚ ਮੇਰਾ ਨਹੀਂ ਖਿਆਲ ਕਿ ਰਿਜ਼ੋਲਵ ਹੋ ਸਕਦਾ। ਤੇ ਜ਼ੁਬੈਰ ਸਾਹਿਬ, ਮੈਂ ਇੱਕ ਕੋਸ਼ਿਸ਼ ਕਰਨ ਲੱਗਾ ਕਿ ਪੀਲੂ ਤੇ ਹਾਫਿਜ਼ ਬਰਖੁਰਦਾਰ ਦੇ ਕਿੱਸੇ ਦੀ ਨਾ ਮੈਂ ਪੂਰਾ ਕਿੱਸਾ ਪੜ੍ਹ ਕੇ ਤੇ YouTube ਤੇ ਪਾ ਦਿਆਂ ਉਹਨਾਂ ਲੋਕਾਂ ਸੇ ਜਿਨ੍ਹਾਂ ਨੂੰ ਪੜ੍ਹਨ ਚ ਔਖਾ ਲੱਗੇ। ਤੇ ਜਿਵੇਂ ਡਾਕਟਰ ਸਾਹਿਬ ਨੇ ਪੂਰੀ ਹੀਰ ਵਾਰਿਸ ਸ਼ਾਹ ਲਿਖ ਕੇ ਪਾਈ ਹੈ, ਬੰਦ ਬਾਈ ਬੰਦ, ਤੇ ਉਸ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਬੱਚੇ, ਉਹ ਲੋਕ ਜਿਨ੍ਹਾਂ ਕੋ ਪੰਜਾਬੀ ਨਹੀਂ ਪੜ੍ਹੀ ਜਾ ਰਹੀ ਜਾਂ ਔਖੀ ਲੱਗਦੀ ਹੈ, they can follow along। ਮੈਂ ਇਹ ਮੇਰੀ ਕੋਸ਼ਿਸ਼ ਹੋਏਗੀ ਤੇ ਮੈਂ I'll let you know। ਠੀਕ ਹੈ, ਬਹੁਤ ਅੱਛਾ ਹੈ। ਹਾਂਜੀ, ਕਿਉਂਕਿ ਮੈਂ ਵੇਖਿਆ ਕਿਸੇ ਨੇ ਪੂਰਾ ਕਿੱਸਾ ਕਿਧਰੇ ਨਹੀਂ ਰਿਕਾਰਡ ਕੀਤਾ ਹੋਇਆ, ਤੇ ਮੈਂ ਚਾਹ ਰਿਹਾ ਸੀ ਕਿ ਡਾਕਟਰ ਸਾਹਿਬ ਨੇ ਹੀਰ ਵਾਰਿਸ ਸ਼ਾਹ ਕੀਤੀ ਸੀ ਤੇ ਮੈਨੂੰ ਉੱਥੋਂ ਆਈਡੀਆ ਆਇਆ। ਹਾਂ, ਇਹ ਜਿਹੜਾ ਅਸੀਂ ਪੜ੍ਹਿਆ ਨਾ, ਇਹਨੂੰ ਹੀ ਰਿਕਾਰਡ ਕਰਨਾ। ਹਾਂਜੀ, ਸਾਡੇ ਕੋਲ ਮੇਰੇ ਕੋਲ ਇਹਦੇ ਆਡੀਓ ਸਾਰੀ ਹੈਗੀ ਹੈ, ਕਿਉਂਕਿ ਜਿਹੜੀ ਮੈਂ ਭੇਜਣਾ ਸੀ ਨਾ ਆਡੀਓ ਵੀਕ ਐਵਰੀ ਵੀਕ, ਉਹ ਤੇ ਹੈਗੀ ਹੈ। ਮੈਂ YouTube ਤੇ ਵੀਡੀਓ ਬਣਾ ਕੇ ਪਾਵਾਂਗਾ ਸਪੈਸ਼ਲ 30 ਬੰਦਾ ਦੀ 20 ਬੰਦਾ ਦੀ। ਠੀਕ ਹੈ, ਉਹ ਮੈਂ ਪਲੇਲਿਸਟ ਕਰਕੇ ਪਾ ਦਿਆਂਗਾ। ਡਾਕਟਰ ਸਾਹਿਬ, ਮੈਨੂੰ ਆਈਡੀਆ ਡਾਕਟਰ ਸਾਹਿਬ ਤੋਂ ਆਇਆ ਸੀ ਕਿ ਡਾਕਟਰ ਸਾਹਿਬ ਨੇ ਪੂਰੀ ਹੀਰ ਵਾਰਿਸ ਸ਼ਾਹ ਦੇ ਨਾ ਪੂਰੇ ਬੰਦ 632 ਉਹ ਪੜ੍ਹੇ ਨੇ। ਅਗਰ ਕਿਸੇ ਨੂੰ ਨਹੀਂ ਪਤਾ ਤੇ ਮੈਂ ਭੇਜ ਦਿਆਂਗਾ ਉਹਨਾਂ ਨੂੰ ਪਲੇਲਿਸਟ। ਆਨੇ ਮੈਂ ਦੇਖੇ ਨੇ। ਹਾਂਜੀ, ਉਹ ਮੈਂ ਬਾਰ-ਬਾਰ ਸੁਣਨਾ ਵਾ ਜਦੋਂ ਵੀ ਮੈਂ ਦਿਲ ਕਰੇ। ਸਈਦ ਸਾਹਿਬ, ਉਹ ਵੈਸੇ ਹੀ ग्रुप पर लिंक शेयर करी छोड़ो ਜਿਹੜੀ ਪਲੇਲਿਸਟ ਡਾਕਟਰ ਸਾਹਿਬ ਨੇ ਆਖਣੇ ਪਿਓ ਤੁਸੀਂ। ਹਾਂਜੀ, ਉਹ ਮੇਰੇ ਚੈਨਲ ਤੇ ਵੀ ਹੈਗੀ ਹੈ ਤੇ ਡਾਕਟਰ ਸਾਹਿਬ ਦੇ ਵੀ ਚੈਨਲ ਤੇ ਹੈਗੀ ਹੈ।
मैं बस भेज ठीक है फिर वो मैं लोड़ी किनसा कोई गल नहीं ओ तुसाने चैनल पर थे ही अगर ते मैं लोड़ी किनसा कोई नहीं हाँ जी मेरे चैनल ते है प्लेलिस्ट ठीक है बस ठीक है डॉक्टर साहब ये फिर असा अगे दूसरा शुरू करसा पूरन भगत बिल्कुल ठीक ठीक तुसा है जुबैर डिटेल साहब पाई छोड़िया सईद साहब जेडी Sure. असा कंट्रीब्यूशन करनी वो सारी असा की दसी छोड़िया हाँ ठीक है जुबैर साहब फिर अगला हफ्ता ਅਸੀਂ ब्रेक करांगे ਤੇ ਉਸ ਤੋਂ ਜਿਹੜਾ ਅਗਲਾ ਹਫਤਾ ਨਾ ਲੈਟ ਮੀ ਰਿਮਾਈਂਡ ਦ ਡੇਟ ਮੈਂ ਖਿਆਲ ਡੇਟ ਅਗਲੀ ਆ ਰਹੀ ਹੈ 12 ਜੁਲਾਈ ਨਹੀਂ ਸੋ 12 ਜੁਲਾਈ 12 ਜੁਲਾਈ हाँ जी जुलाई 12 ਨੂੰ ਮਿਲਾਂਗੇ ਅਸੀਂ ਫਿਰ ठीक है ठीक है ਚਲੋ ਜੀ ਥੈਂਕ ਯੂ ਵੈਰੀ ਮਚ ਮੈਂ ਠੀਕ ਹੈ ਜੀ। ਕੰਮ ਕਰ ਰਿਹਾ ਬਹੁਤ ਬਹੁਤ ਮਿਹਰਬਾਨੀ ਜ਼ੁਬੈਰ ਸਾਹਿਬ, ਤੁਸੀਂ ਆਪਣਾ ਟਾਈਮ ਕੱਢਦੇ ਹੋ, ਸਾਨੂੰ ਅੱਗੇ ਤੋਂ ਅੱਗੇ ਸੋਚਣ ਦੀ ਥੋੜੀ ਜਿਹੀ ਐਕਸਾਈਟਮੈਂਟ ਮਿਲਦੀ ਆ ਔਰ ਵੈਰੀ ਨਾਈਸ ਆਫ ਯੂ। ਤੁਹਾਡੇ ਤੱਕ ਕਾਫੀ ਦੇਰ ਵੀ ਹੋ ਜਾਂਦੀ ਹੈ, ਰਾਤ ਵੀ ਹੋ ਜਾਂਦੀ ਹੈ, ਤੁਹਾਡੇ ਲਈ ਤਾਂ ਹੋਰ ਵੀ ਮੁਸ਼ਕਿਲ ਹੈ। हाँ जी बहुत मेहरबानी बहुत जुबैर शुक्रिया। साहब बहुत शुक्रिया बहुत अच्छा लगता है और ਜਿਹੜਾ ਪਰਪਸ ਹੈ ਉਹ ਵੀ ਲਾਈਜ਼ ਐਸ ਟਾਈਮ ਤੇ ਨਾ ਜ਼ਿੰਦਗੀ ਚ ਅੱਛਾ ਮਿਲ ਗਿਆ ਪਰਪਸ ਆਬਜੈਕਟਿਵ ਜਿਹੜਾ ਟੂ ਸਟੇ ਫਰੈਸ਼। ਠੀਕ ਹੈ ਜੀ, ਥੈਂਕ ਯੂ ਜ਼ੁਬੈਰ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ ओके 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 जी, रब रखा जी।